ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 6 ਫਰਵਰੀ ਦਿਨ ਸੋਮਵਾਰ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮੀ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਕੋਚੈਲਾ ਤੋਂ, ਜੱਸੀ ਗਿੱਲ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਸਰਬਜੀਤ ਸਿੰਘ ਬਾਸੀ ਜੀ ਅਟਵਾਟਰ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਤਮਿਲਨਾਡੂ ਦੇ ਵਿੱਚ ਉਥਲ ਪੁਥਲ ਦੀ ਖਬਰ ਆ। ਪਨੀਰ ਸੇਲਵਮ ਦੇ ਹੱਥੋਂ ਗੱਦੀ ਲੈ ਕੇ ਸ਼ਸ਼ੀ ਕਲਾ ਨਵੀਂ ਚੀਫ ਮਿਨਿਸਟਰ ਬਣੀ ਤਮਿਲਨਾਡੂ ਦੀ। ਰਾਹਤ ਸਾਹਿਬ ਕਹਿੰਦੇ ਸੀ ਕਿ बन के एक हादसा बाजार में आ जाएगा, जो नहीं होगा वो अखबार में आ जाएगा। चोर बचक्कों की भी करो कदर, क्योंकि मालूम नहीं कौन कब कौन सी सरकार में आ जाएगा। तो इत्थे भारत दे विच कोई पता नहीं किने किहड़े वेले किहड़े बाईपास थानी सरकार च आ जाना है। कुछ हफ्तियां तो एक चर्चा सी कि पनीर सैलम जिहड़ा आ वो बीबी ਜੈਲਲਤਾ ਦੀ ਵਿਰਾਸਤ ਨੂੰ ਅੱਗੇ ਤੁਰੇਗਾ। ਬੰਦਾ ਸਾਊ ਆ, ਬੰਦਾ ਸੁਚੱਜਾ ਵੀ ਆ, ਬੰਦਾ ਇਮਾਨਦਾਰ ਵੀ ਆ, ਵਫਾਦਾਰ ਵੀ ਆ। ਕਿਉਂਕਿ ਜੇ ਵਫਾਦਾਰ ਨਾ ਹੁੰਦਾ ਤੇ ਜਦੋਂ ਬੀਬੀ ਜੈਲਲਤਾ ਜੇਲ੍ਹ ਦੇ ਵਿੱਚ ਗਈ, ਉਹ ਫਿਰ ਉਹਦੀ ਜਗ੍ਹਾ ਤੇ ਕੁਰਸੀ ਤੇ ਆਪ ਬੈਠਣ ਦੀ ਥਾਂ ਤੇ ਉਹਦੀ ਫੋਟੋ ਨਾ ਬਿਠਾਉਂਦਾ। ਪਰ ਕਮਾਲ ਦੀ ਗੱਲ ਆ ਕਿ ਪਨੀਰ ਸੈਲਵਮ ਦੀ ਕਿਸਮਤ ਵੇਖੋ, ਚਾਹ ਬਣਾਉਂਦਾ ਚਾਹ ਵਾਲਾ ਸੀ ਉਹ ਨਰਿੰਦਰ ਮੋਦੀ ਵਾਂਗੂ, ਜਿਵੇਂ ਚਾय ਵਾਲਾ ਉਹ ਦੂਸਰਾ ਚਾय ਵਾਲਾ, ਇੱਕ ਚਾय ਵਾਲਾ PM ਹੈ, ਇੱਕ ਚਾय ਵਾਲਾ CM ਹੈ। ਤਾਂ ਉਹ ਚਾय ਵਾਲਾ CM ਸੀ ਔਰ ਉਹ ਬੰਦਾ ਚਾਹ ਬਣਾਉਂਦਾ ਇੱਥੋਂ ਤੱਕ ਪਹੁੰਚਿਆ। ਪਰ ਉਹਦੀ ਪਹੁੰਚ ਹੈ ਜਿਹੜੀ, ਉਹ ਇੱਕ ਐਮਰਜੈਂਸੀ CM ਵਾਲੀ ਬਣ ਕੇ ਰਹਿ ਗਈ। ਉਹਦੀ ਪਹੁੰਚ ਹੈ ਜਿਹੜੀ, ਕਿਉਂਕਿ ਐਮਰਜੈਂਸੀ ਜਿਵੇਂ ਜਿਵੇਂ ਹੀ ਵਿਪਤਾ ਕਾਲ ਆਉਂਦਾ ਰੱਖਿਆ, ਤਿਵੇਂ ਪਨੀਰ ਸੈਲਵਮ ਜਿਹੜਾ ਉਹ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਿਆ। ਪਰ ਜਦੋਂ ਹੀ ਵਿਪਤਾ ਟਲੀ, ਉਦੋਂ ਹੀ ਉਹ ਪਨੀਰ ਸੈਲਵਮ ਪਾਸੇ ਕਰ ਦਿੱਤਾ ਗਿਆ। ਯਾਨੀ ਅੱਗੇ ਜਦੋਂ ਵੀ ਪਨੀਰ ਸੈਲਵਮ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ, ਉਦੋਂ ਵੀ ਵਿਪਤਾ ਸਿਰ ਤੇ ਸੀ। ਬੀਬੀ ਜੈਲਲਤਾ ਇੱਕ ਵਾਰੀ ਜੇਲ੍ਹ 'ਚ ਚਲੇ ਗਈ, ਇਹਨੂੰ ਪਿੱਛੇ ਬਿਠਾ ਗਈ, ਫਿਰ ਆਈ ਤੇ ਇਹਨੇ ਇਮਾਨਦਾਰੀ ਦੇ ਨਾਲ ਇਹਨੇ ਆਖਿਆ ਕਿ ਅੰਮਾ ਤੁਸੀਂ ਆਪਣੀ ਗੱਦੀ ਸੰਭਾਲੋ, ਮੈਂ ਇੰਨੇ ਦਿਨ ਰਿਹਾ, ਇੰਨਾ ਹੀ ਬਹੁਤ ਮਾਨਤਾ ਨਿਆ, ਮੈਂ ਹੁਣ ਪਾਸੇ ਆ। ਸੋ ਉਦੋਂ ਵੀ ਗੱਦੀ ਸੰਭਾਲ ਦਿੱਤੀ। ਜਦੋਂ ਬਿਮਾਰ ਹੋਈ ਬੀਬੀ ਜੈਲਲਤਾ, ਉਦੋਂ ਵੀ ਗੱਦੀ ਤੇ ਬੈਠਾ। ਪਰ ਕੈਬਨਿਟ ਦੀ ਮੀਟਿੰਗ ਹੈ ਜਿਹੜੀ, ਉਹਦੇ 'ਚ ਇਹ ਮੁੱਖ ਮੰਤਰੀ ਵਾਲੀ ਕੁਰਸੀ ਤੇ ਨਹੀਂ ਸੀ ਬਹਿੰਦਾ, ਬਲਕਿ ਉਦੋਂ ਹਟਵੀਂ ਕੁਰਸੀ ਤੇ ਬਹਿੰਦਾ ਸੀ ਤੇ ਉਸ ਕੁਰਸੀ ਤੇ ਮੁੱਖ ਮੰਤਰੀ ਵਾਲੀ ਕੁਰਸੀ ਤੇ ਬੀਬੀ ਜੈਲਲਤਾ ਦੀ ਫੋਟੋ ਹੁੰਦੀ ਸੀ। ਇਹ ਇਹੋ ਜਿਹਾ ਬੰਦਾ। ਹੁਣ ਵੀ ਜਦੋਂ ਇਹਦੀ ਪਾਰਟੀ ਨੇ ਫੈਸਲਾ ਕੀਤਾ ਕਿ ਭਾਈ ਜਿਹੜੀ ਪਾਰਟੀ ਦੀ ਕਮਾਂਡ ਆ ਉਹ ਬੀਬੀ ਸ਼ਸ਼ੀ ਕਲਾ ਦੇ ਹੱਥ 'ਚ ਜਾਣੀ ਚਾਹੀਦੀ ਹੈ, ਤੇ ਇਹਨੇ ਕਿਹਾ ਕਿ ਠੀਕ ਆ, ਜੋ ਤੁਸੀਂ ਕਿਹਾ, ਪੰਚਾਂ ਦਾ ਕਿਹਾ ਸਿਰ ਮੱਥੇ। ਪਰ ਇਹਨੇ ਪਰਨਾਲਾ ਉੱਥੇ ਦੇ ਉੱਥੇ ਨਹੀਂ ਰੱਖਿਆ। ਇਹਨੇ ਚੁੱਪ ਕਰਕੇ ਨੇ ਆਖਿਆ ਕਿ ਭਾਈ ਠੀਕ ਹੈ, ਜਿਵੇਂ ਵੀ ਤੁਹਾਨੂੰ ਫੈਸਲਾ ਮਨਜ਼ੂਰ ਆ, ਆਪਾਂ ਪਾਸੇ ਹੋ ਜਾਂਦੇ ਹਾਂ। ਉਹਦੇ 'ਚ ਹੁਣ ਬੀਬੀ ਸ਼ਸ਼ੀ ਕਲਾ ਜਿਹੜੀ ਉਹ ਇਸ ਤਮਿਲਨਾਡੂ ਸਟੇਟ ਦੀ ਮੁੱਖ ਮੰਤਰੀ ਬਣ ਜਾ ਰਹੀ ਹੈ, ਜਿਸ ਸਟੇਟ ਦੇ ਵਿੱਚ ਬੀਬੀ ਜੈਲਲਤਾ ਨੇ ਬਹੁਤ ਵੱਡੇ ਪੱਧਰ ਤੇ ਆਪਣੇ ਨਾਲ ਹਮਦਰਦੀ ਜੋੜੀ ਆ, ਆਪਣੇ ਨਾਲ ਆਵਾਮ ਨੂੰ ਜੋੜਿਆ। ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਪਨੀਰ ਸੈਲਵਮ ਨੂੰ ਹਟਾਉਣ ਦੀ ਜਿਹੜੀ ਰਣਨੀਤੀ ਹੈ ਉਹ ਇਹੋ ਹੀ ਹੈ ਕਿ ਬੀਬੀ ਜੈਲਲਤਾ ਦੀ ਥਾਂ ਤੇ ਇੱਕ ਬੀਬੀ ਚਿਹਰੇ ਨੂੰ ਹੋਰ ਖੜਾ ਕਰਨਾ। ਸੋ ਕਿਉਂਕਿ ਲੋਕਾਂ ਦਾ ਜੜਾਵ ਬੀਬੀ ਦੇ ਨਾਲ ਸੀ। ਉਹਨੂੰ ਅੰਮਾ ਕਹਿੰਦੇ ਸਨ ਲੋਕ, ਤੇ ਇਹਨੂੰ ਚਨੰਮਾ ਕਹਿੰਦੇ। ਚਨੰਮਾ ਦਾ ਮਤਲਬ ਹੁੰਦਾ ਛੋਟੀ ਅੰਮਾ। ਸੋ ਜਿਹੜੀ ਛੋਟੀ ਅੰਮਾ ਦੇ ਤੌਰ ਤੇ ਪ੍ਰਚਾਰੀ ਗਈ ਸੀ ਪਹਿਲਾਂ, ਫਿਰ ਉਹਨੂੰ ਇਹ ਵਾਗਡੋਰ ਸੌਂਪ ਦਿੱਤੀ ਗਈ ਹੈ। ਪਰ ਦੂਜੇ ਪਾਸੇ ਇੱਕ ਬੀਬੀ ਜੈਲਲਤਾ ਦੀ ਹੋਰ ਭਤੀਜੀ ਵੀ, ਉਹਦਾ ਨਾਂ ਦੀਪਾ ਹੈ ਜੀ। ਉਹਨੇ ਕਾਫੀ ਜ਼ੋਰ ਲਾਇਆ, ਉਹਨੂੰ ਉਹ ਸਿਆਸੀ ਵਿਰਾਸਤ ਮਿਲੀ ਨਹੀਂ। ਪਰ ਲੋਕੀ ਇਹ ਗੱਲ ਕਹਿੰਦੇ ਆ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹ ਜਿਹੜੀ ਦੀਪਾ ਹੈ ਉਹ ਇਹਨਾਂ ਨੂੰ ਟੱਕਰ ਦੇ ਸਕਦੀ ਹੈ। ਹੋ ਸਕਦਾ ਹੈ ਕਿ ਉਹ ਕੁਝ ਦਿਨਾਂ ਤੱਕ, ਮਸਲਨ 24 ਫਰਵਰੀ ਨੂੰ ਬੀਬੀ ਜੈਲਲਤਾ ਦੀ ਜਯੰਤੀ ਹੈ,
ਉਸ ਜਯੰਤੀ ਤੇ ਉਹ ਕੋਈ ਨਾ ਕੋਈ ਇਹੋ ਜਿਹਾ ਐਲਾਨ ਕਰ ਸਕਦੀ ਹੈ, ਜਿਸ ਤਰ੍ਹਾਂ ਨਵੀਂ ਪਾਰਟੀ ਦਾ ਗਠਨ ਜਾਂ ਕੋਈ ਹੋਰ ਦਾਅ ਪੇਚ ਖੇਡ ਸਕਦੀ ਹੈ। ਉਹਦੇ ਤੋਂ ਡਰਦਿਆਂ ਹੀ ਇਹਨਾਂ ਨੇ ਸ਼ਸ਼ੀ ਕਲਾ ਨੂੰ ਵਿਧਾਇਕ ਦਲ ਦਾ ਨੇਤਾ ਅਰਥਾਤ ਮੁੱਖ ਮੰਤਰੀ ਚੁਣ ਲਿਆ। ਹੁਣ ਜਦੋਂ ਇਹ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਗਈ ਹੈ ਤੇ ਫਿਰ ਪਨੀਰ ਸੈਲਵਮ ਨੂੰ ਹਟਣਾ ਹੀ ਪੈਣਾ ਸੀ, ਯਾਨੀ ਜੈਲਲਤਾ ਦਾ ਬਦਲ ਲੱਭਿਆ ਇਹ IADMK ਨੇ। ਸੋ ਇਹ ਬਦਲ ਕਿੰਨਾ ਕੁ ਕਾਮਯਾਬ ਹੁੰਦਾ ਸਮਾਂ ਦੱਸੇਗਾ। ਮੈਂ ਇਸ ਕਰਕੇ ਰਾਹਤ ਇੰਦੌਰੀ ਸਾਹਿਬ ਦਾ ਸ਼ੇਅਰ ਬੋਲਿਆ ਸੀ ਸ਼ੁਰੂਆਤ ਦੌਰ ਦੇ ਵਿੱਚ ਕਿ ਬੀਬੀ ਸ਼ਸ਼ੀ ਕਲਾ ਇਹ ਐਸੀ ਕਲਾ ਵਰਤਾ ਕੇ ਆਈ ਹੈ ਕਿ ਇਹਦੇ ਕੋਲ ਕੋਈ ਵੀ ਚੋਣ ਲੜਨ ਦਾ ਕੋਈ ਵੀ ਤਜਰਬਾ ਨਹੀਂ, ਕੋਈ ਵੀ ਚੋਣ ਨਹੀਂ ਲੜੀ ਹੈ ਇਹਨੇ, ਪੰਚਾਇਤ ਮੈਂਬਰ ਦੀ ਵੀ ਚੋਣ ਨਹੀਂ ਲੜੀ, ਪਰ ਡਾਇਰੈਕਟ ਬਣੀ ਹੈ ਤੇ ਮੁੱਖ ਮੰਤਰੀ ਬਣੀ ਹੈ। ਪਰ ਇੱਥੇ ਹੋਰ ਵੀ ਬਹੁਤ ਸਾਰੇ ਲੋਕ ਆ। ਨਰਿੰਦਰ ਮੋਦੀ ਜਦੋਂ ਪਹਿਲੀ ਵਾਰੀ ਮੁੱਖ ਮੰਤਰੀ ਬਣਿਆ ਸੀ ਉਹ ਸਿੱਧਾ ਹੀ ਮੁੱਖ ਮੰਤਰੀ ਬਣਿਆ ਸੀ। ਸਾਡਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਣਿਆ ਸੀ ਤੇ ਉਹ ਵੀ ਚੋਣ ਲੜਨ ਤੋਂ ਬਿਨਾਂ ਹੀ ਬਣਿਆ ਸੀਗਾ। ਪਰ ਇਹਦੇ 'ਚ ਇਹ ਹੈ ਕਿ ਸ਼ਸ਼ੀ ਕਲਾ ਨੂੰ 6 ਮਹੀਨੇ ਦੇ ਅੰਦਰ ਅੰਦਰ ਦੁਬਾਰਾ ਚੋਣ ਲੜਨੀ ਪਵੇਗੀ। ਸੀਟ ਖਾਲੀ ਹੈ, ਬੀਬੀ ਜੈਲਲਤਾ ਵਾਲੀ ਸੀਟ ਖਾਲੀ ਹੋਈ ਹੈ, 6 ਮਹੀਨਿਆਂ ਦੇ ਅੰਦਰ ਅੰਦਰ ਇਲੈਕਸ਼ਨ ਹੋਣਾ ਹੈ। ਸੋ ਮੇਰੇ ਖਿਆਲ ਦੇ ਨਾਲ ਇਹ ਬੀਬੀ ਜਿੱਤ ਕੇ ਤੇ ਪੱਕੇ ਪੈਰੀ ਮੁੱਖ ਮੰਤਰੀ ਬਣ ਜਾਵੇਗੀ। ਪਰ ਕਿੰਨਾ ਕੁ ਸਫ਼ਰ ਤੈਅ ਕਰੇਗੀ ਔਰ ਉਹ ਜੋ ਸਫ਼ਰ ਤੈਅ ਕਰੇਗੀ ਉਹਦੇ 'ਚ ਇਹਦੀਆਂ ਕਿੰਨੀਆਂ ਕੁ ਪ੍ਰਾਪਤੀਆਂ ਹੋਣਗੀਆਂ ਉਹ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਇਸ ਸਮੇਂ ਬੀਬੀ ਸ਼ਸ਼ੀ ਕਲਾ ਨੇ ਕਲਾਬਾਜੀ ਲਾ ਕੇ ਸਾਰਿਆਂ ਨੂੰ ਹੈਰਾਨ ਜ਼ਰੂਰ ਕਰ ਦਿੱਤਾ ਹੈ। ਜੀ ਅਗਲੀ ਗੱਲ ਕਰੀਏ ਵੀ ਕੇਂਦਰੀ ਸੂਚਨਾ ਮੰਤਰੀ ਦਾ ਇੱਕ ਵੱਡਾ ਬਿਆਨ ਆਇਆ ਵੀ ਯੂਪੀ ਚੋਣਾਂ ਤੋਂ ਬਾਅਦ ਦੇ ਵਿੱਚ ਖਤਮ ਹੋਵੇਗੀ 3 ਤਲਾਕ ਦੀ ਪ੍ਰਥਾ। ਦੇਖੋ ਇੱਥੇ ਬੜੇ ਤਕੜੇ ਬਿਆਨ ਆਈ ਜਾਂਦੇ ਆ। ਹੁਣ ਪਿੱਛੇ ਜੇ ਰਾਮ ਮੰਦਰ ਦਾ ਮੁੱਦਾ ਜਿਹੜਾ ਥੋੜਾ ਜਿਹਾ ਇਹਨਾਂ ਨੇ ਠੱਡਾ ਪਾਇਆ, ਕਿਉਂਕਿ ਉਹਦੇ ਤੇ ਪ੍ਰਤੀਕਿਰਿਆ ਲੋਕਾਂ ਨੇ ਬੜੀ ਸਖਤ ਕੀਤੀ ਕਿ ਤੁਸੀਂ ਧਰਮ ਆਧਾਰਿਤ ਫਿਰਕੂ ਆਧਾਰਿਤ ਜਿਹੜੀ ਇਹ ਰਾਜਨੀਤੀ ਕਰਦੇ ਹੋ ਖਤਰਨਾਕ ਆ। ਹੁਣ ਕੱਲ ਅਮਿਤ ਸ਼ਾਹ ਨੇ ਇੱਕ ਨਵਾਂ ਸ਼ੋਸ਼ਾ ਛੱਡ ਦਿੱਤਾ। ਉਹਨੇ ਕਿਹਾ ਕਿ ਅਸੀਂ ਜਦੋਂ ਸੱਤਾ ਦੇ ਵਿੱਚ ਆਵਾਂਗੇ ਯੂਪੀ ਦੇ ਅੰਦਰ ਤੇ ਅਸੀਂ ਐਂਟੀ ਰੋਮੀਓ ਸਕੁਐਡ ਬਣਾਵਾਂਗੇ। ਐਂਟੀ ਰੋਮੀਓ ਸਕੁਐਡ ਕੀ ਹੈ? ਕਹਿੰਦਾ ਕਿ ਅਸੀਂ ਇਹ ਬਣਾ ਕੇ ਜੋ ਇੱਥੇ ਬੱਚੀਆਂ ਦੇ ਨਾਲ ਛੇੜਛਾੜ ਕਰਦੇ ਮਜਨੂੰ ਉਹਨਾਂ ਨੂੰ ਪੁੱਠੇ ਲਟਕਾਵਾਂਗੇ। ਉਹਦੇ ਕਹਿਣ ਦਾ ਮਤਲਬ ਸੀ ਕਿ ਸਮਾਜਵਾਦੀ ਪਾਰਟੀ ਦੇ ਗੁੰਡੇ ਜਿਹੜੇ ਕੁੜੀਆਂ ਨੂੰ ਛੇੜਦੇ ਆ ਅਸੀਂ ਇਹਨਾਂ ਨੂੰ ਪੁੱਠੇ ਕਰ ਕਰਕੇ ਛਿੱਤਰ ਫੇਰਾਂਗੇ। ਪਰ ਉਹਦਾ ਉੱਥੇ ਖੜੇ ਹੀ ਇੱਕ ਇਹਨਾਂ ਦਾ ਹੋਰ ਨੇਤਾ ਸੁਨੀਲ ਭਰਾਲਾ ਉਹਨੇ ਹੋਰ ਹੀ ਉੱਥੇ ਅਰਥ ਕੱਢ ਦਿੱਤਾ। ਅਰਥ ਕਦਾ ਕੱਢ ਦਿੱਤਾ? ਅਨਰਥੀ ਕਰ ਦਿੱਤਾ। ਉਹ ਕਹਿੰਦਾ ਜੀ ਕਿ ਇਹ ਜਿਹੜੇ ਐਂਟੀ ਰੋਮੀਓ ਸਕੁਐਡ ਹੋਣਗੇ ਇਹ ਲਵ ਜਹਾਦ ਵਾਲਿਆਂ ਨੂੰ ਵੀ ਨੱਥ ਪਾਉਣਗੇ। ਮਤਲਬ ਕਿ ਉਹਨੂੰ ਐਂਗਲ ਹੋਰ ਦੇ ਦਿੱਤਾ। ਹੁਣ ਜਦੋਂ ਵੀ ਲਵ ਜਹਾਦ ਦਾ ਨਾਂ ਛਿੜਦਾ ਤੁਹਾਨੂੰ ਪਤਾ ਹੈ ਮੁਸਲਮਾਨ ਭਾਈਚਾਰੇ ਦਾ ਜਿਹੜਾ ਨਾਂ ਆਟੋਮੈਟਿਕਲੀ ਉਹਦੇ ਵਿੱਚ ਘੜੀਸਿਆ ਜਾਂਦਾ। ਇਹ ਵੀ ਜਾ ਕੇ ਕਿਤੇ ਨਾ ਕਿਤੇ ਬਿਆਨ ਸੀਗਾ ਜਿਹੜਾ ਫਿਰਕਾ ਪ੍ਰਸਤੀ ਦੀ ਭਿੰਡ ਚੜ ਗਿਆ। ਇਹਦੇ ਤੇ ਚਰਚਾ ਅੱਡ ਛਿੜੀ ਪਈ ਆ। ਹੁਣ ਇਹ ਹਾਲੇ ਚਰਚਾ ਚੱਲਦੀ ਪਈ ਸੀ, ਇਸੇ ਦਰਮਿਆਨ ਹੀ ਸਾਡਾ ਜਿਹੜਾ ਸੂਚਨਾ ਤੇ ਪ੍ਰਸਾਰਣ ਮੰਤਰੀ, ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਉਹਦਾ ਇਹ ਬਿਆਨ ਆ ਗਿਆ ਕਿ ਯੂਪੀ ਚੋਣਾਂ ਹੋਣ ਤੋਂ ਤੁਰੰਤ ਬਾਅਦ 3 ਤਲਾਕ ਵਾਲੀ ਜਿਹੜੀ ਪ੍ਰਥਾ ਹੈ ਖਤਮ ਕਰ ਦਿੱਤੀ ਜਾਏਗੀ। ਇਹ ਵੀ ਕਿਉਂਕਿ ਮੁਸਲਮਾਨਾਂ ਦਾ ਇੰਟਰਨਲ ਮਾਮਲਾ ਹੈ, ਇਹਦੇ ਤੇ ਵੀ ਚਰਚਾ ਜਿਹੜੀ ਉਹ ਬੜੀ ਛਿੜੀ ਪਈ ਹੈ ਕਿ ਕੀ ਇਹੋ ਜਿਹੇ ਮੌਕੇ ਤੇ ਇਹੋ ਜਿਹਾ ਬਿਆਨ ਦੇਣਾ ਵਾਜਬ ਹੈ। ਮੇਰੇ ਖਿਆਲ ਦੇ ਨਾਲ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਜ਼ੇਰੇ ਸੁਣਵਾਈ ਹੈ। ਇਹੋ ਜਿਹੇ ਮੌਕਿਆਂ ਤੇ ਸਿਆਸੀ ਮਫਾਦਾਂ ਲਈ, ਸਿਆਸੀ ਲਾਭ ਹਾਨੀਆਂ ਲਈ ਇਹੋ ਜਿਹੀ ਰਾਜਨੀਤੀ ਕਰਦਾ ਤੁਕ ਨਹੀਂ ਬਣਦਾ। ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹ ਕੇਂਦਰ ਦੇ ਵੱਲੋਂ ਲਿਖ ਕੇ ਦੇ ਚੁੱਕੇ ਆ ਕਿ ਹਾਂਜੀ ਠੀਕ ਹੈ ਕਿ ਬੀਬੀਆਂ ਦੇ ਮਾਮਲੇ 'ਚ ਕਿਤੇ ਨਾ ਕਿਤੇ ਇਹ ਅਨਿਆਂ ਹੈ, ਇਹ ਪ੍ਰਥਾ ਖਤਮ ਹੋਣੀ ਚਾਹੀਦੀ ਹੈ। ਸੋ ਗੱਲ ਖਤਮ ਹੈ। ਅੱਗੇ ਫੈਸਲਾ ਸੁਪਰੀਮ ਕੋਰਟ ਨੇ ਕਰਨਾ। ਜੋ ਸੁਪਰੀਮ ਕੋਰਟ ਫੈਸਲਾ ਕਰੇਗੀ ਉਹ ਸਾਰੇ ਦੇਸ਼ ਲਈ ਮੰਨਣਯੋਗ ਹੋਵੇਗਾ। ਪਰ ਇਹਨਾਂ ਨੇ ਵਿੱਚ ਰਾਜਨੀਤਿਕ ਮੋੜਾ ਦੇ ਦਿੱਤਾ ਇਸ ਮਸਲੇ ਨੂੰ। ਪਰ ਹੁਣ ਦੂਜੇ ਪਾਸੇ ਤੋਂ ਕੋਈ ਪ੍ਰਤੀਕਿਰਿਆ ਖਾਸ ਨਹੀਂ ਆਈ। ਪਰ ਇਹ ਜੋ ਸਭ ਕੁਝ ਹੋ ਰਿਹਾ ਮੇਰੇ ਖਿਆਲ ਦੇ ਨਾਲ ਇੱਕ ਪਾਸੇ ਜਿੱਥੇ ਗੈਰ ਮੁਸਲਿਮ ਵੋਟ ਨੂੰ ਆਪਣੇ ਵੱਲ ਰੁਝਾਇਆ ਜਾ ਰਿਹਾ, ਉੱਥੇ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਨੂੰ ਪਤਾ ਮੁਸਲਿਮ ਵੋਟ ਜਿਹੜੀ ਹੈ ਸਾਥੋਂ ਪਰੇ ਰਹਿੰਦੀ ਹੈ। ਇਸ ਬਹਾਨੇ ਕੁਝ ਨਾ ਕੁਝ ਲਾਭ ਜ਼ਰੂਰ ਲਿਆ ਜਾ ਸਕਦਾ 3 ਤਲਾਕ ਪ੍ਰਥਾ ਦੇ ਇਸ ਬਿਆਨ ਦੇ ਬਾਅਦ। ਉਹ ਇਹ ਹੈ ਕਿ ਕੁਝ ਬੀਬੀਆਂ, ਮੁਸਲਿਮ ਬੀਬੀਆਂ ਇਸ ਪ੍ਰਥਾ ਤੋਂ ਬਹੁਤ ਅੱਕੀਆਂ ਹੋਈਆਂ, ਬਹੁਤ ਸਤੀਆਂ ਹੋਈਆਂ। ਉਹ ਕਹਿੰਦੀਆਂ ਕਿ ਇਹ ਕੰਮ ਨਿਬੜਨਾ ਚਾਹੀਦਾ। ਉਹ ਬੀਬੀਆਂ ਜ਼ਰੂਰ ਇਸ ਮੁੱਦੇ ਤੇ ਇਹਨਾਂ ਦੇ ਨਾਲ ਸਟੈਂਡ ਕਰ ਸਕਦੀਆਂ ਔਰ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਕੋਈ ਬਹੁਤਾ ਲਾਭ ਨਹੀਂ ਮਿਲਣਾ। ਦੂਜੀ ਗੱਲ ਜਿਹੜੀ ਅਸਲ ਮੁੱਦੇ ਦੀ ਗੱਲ ਹੈ ਕਿ ਕੀ
ਇਹ ਪ੍ਰਥਾ ਜਿਹੜੀ ਹੈ ਵਾਕਿਆ ਖਤਮ ਕਰਨ ਯੋਗ ਹੈ। ਸੋ ਇਹਦੇ ਤੇ ਚਰਚਾ ਕੀਤੀ ਜਾ ਸਕਦੀ ਹੈ। ਚਰਚਾ ਤਾਂ ਕੀਤੀ ਜਾ ਸਕਦੀ ਹੈ ਰਾਜ ਕਰਨਵੀਰ ਸਿੰਘ ਜੀ ਕਿ ਦੇਖੋ ਇਹ ਕਿਤੇ ਨਾ ਕਿਤੇ ਬੀਬੀਆਂ ਦੇ ਸਨਮਾਨ ਤੇ ਬੀਬੀਆਂ ਦੇ ਹੱਕ ਨੂੰ ਠੇਸ ਪਹੁੰਚਾਉਂਦਾ ਹੈ। ਉਹ ਕਿਵੇਂ? ਸਾਡੇ ਭਾਰਤ ਦੇ ਵਿੱਚ ਇਹੋ ਜਿਹੇ ਮਾਮਲੇ ਬਹੁਤਾਤ ਦੇ ਵਿੱਚ ਪਏ ਆ ਜਿੱਥੇ ਬੀਬੀਆਂ ਨੇ ਆਪਣਾ ਜੋ ਉਹਨਾਂ ਦਾ ਪਤਨੀ ਧਰਮ ਹੁੰਦਾ ਉਹ ਨਿਭਾਇਆ, ਪਰ ਬਦਲੇ ਦੇ ਵਿੱਚ ਉਹਨਾਂ ਨੂੰ ਕੀ ਮਿਲਿਆ ਕਿ ਤਲਾਕ ਤਲਾਕ ਤਲਾਕ। ਮਸਲਨ ਕਿਸੇ ਨੇ ਕਿਸੇ ਨੂੰ ਸ਼ਰਾਬ ਪੀਣ ਤੋਂ ਰੋਕਿਆ ਤੇ ਉਹਨੇ ਅੱਗੋਂ ਆਖਿਆ ਕਿ ਜਾਂ ਮੈਂ ਤੈਨੂੰ ਰੱਖਣਾ ਨਹੀਂ, ਤਲਾਕ 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 ਭੱਜਾ। ਜੇ ਕਿਸੇ ਨੂੰ ਜੂਆ ਖੇਡਣ ਤੋਂ ਰੋਕਿਆ ਉਹਨੂੰ ਵੀ ਅੱਗੋਂ ਤਲਾਕ ਮਿਲ ਗਿਆ। ਸੋ ਇਹਦੀ ਕਿਤੇ ਨਾ ਕਿਤੇ ਦੁਰਵਰਤੋਂ ਹੋਈ ਹੈ। ਦੁਰਵਰਤੋਂ ਇੱਕ ਮਾਮਲੇ 'ਚ ਹੋਈ ਹੈ, ਪਰ ਉਹਦੇ ਨਾਲ ਕਈ ਜ਼ਿੰਦਗੀਆਂ ਪ੍ਰਭਾਵਿਤ ਹੁੰਦੀਆਂ। ਸੋ ਇਸ ਕਰਕੇ ਕਿਤੇ ਨਾ ਕਿਤੇ ਸਮਾਜਿਕ ਸੁਰੱਖਿਆ ਨਾਲ ਜੁੜਿਆ ਮਸਲਾ ਇਹ ਠੀਕ ਹੈ, ਇਹ ਕਾਨੂੰਨੀ ਪੱਖ ਤੋਂ ਵਿਚਾਰਿਆ ਜਾਣਾ ਚਾਹੀਦਾ ਹੈ, ਸਮਾਜੀ ਪੱਖ ਤੋਂ ਵਿਚਾਰਿਆ ਜਾਣਾ ਚਾਹੀਦਾ, ਪਰ ਰਾਜਨੀਤਿਕ ਪੱਖ ਤੋਂ ਇਹਨੂੰ ਥੋੜਾ ਜਿਹਾ ਸੈਂਸਿਟਿਵ ਮੁੱਦਿਆਂ ਦੀ ਸ਼੍ਰੇਣੀ 'ਚ ਰੱਖਣ ਦੀ ਜ਼ਰੂਰਤ ਆ। ਕੁਝ ਲੋਕ ਇੱਥੇ ਹਵਾਲਾ ਦਿੰਦੇ ਆ ਕਿ ਮੁਸਲਿਮ ਭਾਈਚਾਰੇ ਦਾ ਇਹ ਅੰਦਰੂਨੀ ਮਸਲਾ ਹੈ, ਤਾਂ ਇੱਥੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਦੇਖੋ ਕਿਸੇ ਮੰਦਿਰ ਦੇ ਵਿੱਚ ਬੀਬੀਆਂ ਤੇ ਪਾਬੰਦੀ ਲੱਗੀ ਹੁੰਦੀ ਹੈ ਕਿ ਉਹ ਐਂਟਰ ਨਹੀਂ ਕਰ ਸਕਦੀਆਂ, ਫਲਾਣੀ ਜਗ੍ਹਾ ਤੇ ਜਾ ਕੇ ਉਹ ਪੂਜਾ ਪਾਠ ਨਹੀਂ ਕਰ ਸਕਦੀਆਂ। ਪਰ ਹੁੰਦਾ ਕੀ ਹੈ ਕਿ ਅਦਾਲਤ ਦੇ ਵਿੱਚ ਮਸਲਾ ਜਾਂਦਾ, ਉੱਥੇ ਅਦਾਲਤ ਫਿਰ ਫੈਸਲਾ ਕਰਦੀ ਕਿ ਨਹੀਂ ਭਾਈ ਇਹ ਪਾਬੰਦੀ ਗਲਤ ਹੈ। ਸੋ ਅਸੀਂ ਉੱਥੇ ਸਾਰੇ ਸਵਾਗਤ ਕਰਦੇ ਹਾਂ। ਜੇ ਅਦਾਲਤ ਨੂੰ ਇੱਥੇ ਲੱਗਦਾ ਹੋਇਆ ਕਿ ਇਹ ਕਿਤੇ ਨਾ ਕਿਤੇ ਔਰਤਾਂ ਦੇ ਸਨਮਾਨ, ਬਰਾਬਰੀ ਜਾਂ ਉਹਨਾਂ ਦੇ ਹੱਕ ਦਾ ਹਨਨ ਆ, ਤੇ ਉਹ ਆਪੇ ਫੈਸਲਾ ਕਰ ਲੇਗੀ। ਪਰ ਇਸ ਤਰ੍ਹਾਂ ਦੀ ਭਾਰਤੀ ਜਨਤਾ ਪਾਰਟੀ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਜੀ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਪੰਜਾਬ ਅੰਦਰ ਚੋਣਾਂ ਨਿਬੜ ਗਈਆਂ ਨੇ, ਪਰ ਕਈ ਥਾਈਂ ਚੋਣਾਂ ਤੋਂ ਬਾਅਦ ਵੀ ਲੜਾਈਆਂ ਹੋਈਆਂ। ਦੇਖੋ ਬੜੀ ਮੰਦਭਾਗੀ ਗੱਲ ਆ, ਅੱਜ ਇੱਕੋ ਸੱਟੇ ਦੋ ਘਟਨਾਵਾਂ ਜਿਹੜੀਆਂ ਉਹ ਮਾਝੇ ਚੋਂ ਸਾਹਮਣੇ ਆ ਗਈਆਂ ਜੀ। ਇੱਕ ਤੇ ਤਰਨਤਾਰਨ ਦੇ ਕੋਲ ਪਿੰਡ ਆ ਪਲਾਸੌਰ, ਉੱਥੇ ਗੋਲੀ ਚੱਲੀ ਆ। ਗੋਲੀ ਕਹਿੰਦੇ ਕਿ ਅਕਾਲੀ ਸਰਪੰਚ ਨੇ ਉੱਥੇ ਘਰ ਆ ਕੇ ਚਲਾਈ ਆ। ਉਸ ਦੇ ਫਲਸਰੂਪ 2 ਮੌਤਾਂ ਹੋਣ ਦੀ ਖਬਰ ਆ, ਪਰ ਹਾਲੇ ਤੱਕ ਪੁਸ਼ਟੀ 1 ਮੌਤ ਦੀ ਹੋਈ ਆ। 3 ਜਣੇ ਜ਼ਖਮੀ ਨੇ। ਜਿਹੜੇ ਲੋਕ ਇਸ ਗੋਲੀਬਾਰੀ ਦਾ ਸ਼ਿਕਾਰ ਹੋਏ ਦੱਸਦੇ ਕਹਿੰਦੇ ਅਸੀਂ ਰੋਟੀ ਪਾਣੀ ਖਾਣ ਡਏ ਸਾਂ, ਘਰੇ ਬੈਠੇ ਸਾਂ, ਸਵੇਰ ਦਾ ਵੇਲਾ ਸੀ, ਬੂਹੇ ਤੋੜ ਕੇ ਤੇ ਉਹ ਜ਼ਬਰਦਸਤੀ ਅੰਦਰ ਵੜੇ ਤੇ ਆ ਕੇ ਉਹਨਾਂ ਨੇ ਠਾਠ ਕਰ ਦਿੱਤੀ। 25-30 ਰੌਂਦ ਜਿਹੜੇ ਉਹ ਚਲਾਏ ਆ, ਉਹਦੇ 'ਚ 3-4 ਜਣੇ ਜਿਹੜੇ ਫੱਟੜ ਆ, ਇੱਕ ਦੀ ਮੌਤ ਜਿਹੜੀ ਉੱਥੇ ਹੋ ਗਈ। ਸੋ ਦੂਜੀ ਘਟਨਾ ਜਿਹੜੀ ਉਹ ਕੋਈ ਮੀਆਂ ਪੰਦੇਰ ਪਿੰਡ ਆ ਮਜੀਠਾ ਹਲਕੇ ਦੇ ਵਿੱਚ, ਉੱਥੇ ਲੜਾਈ ਹੋਈ ਆ। ਉਹ ਇਲੈਕਸ਼ਨ ਵਾਲੀ ਸ਼ਾਮ ਦੀ ਲੜਾਈ ਹੋਈ ਹੈ, ਇਲੈਕਸ਼ਨ ਤੋਂ ਅਗਲੇ ਦਿਨ ਦੀ ਸ਼ਾਮ ਦੀ ਲੜਾਈ ਹੋਈ ਹੈ। ਸੋ ਉੱਥੇ ਜੋ ਲੜਾਈ ਹੋਈ ਹੈ ਉਹ ਬੜੀ ਜ਼ਬਰਦਸਤ ਹੋਈ ਹੈ। ਉੱਥੇ ਦੱਸਦੇ ਕਿ 4 ਪਿੰਡ ਇਕੱਠੇ ਹੋ ਗਏ ਆ। 4 ਪਿੰਡ ਇਕੱਠੇ ਹੋ ਕੇ ਤੇ 2 ਧੜਿਆਂ ਦੇ ਵਿੱਚ ਵੰਡੇ ਗਏ ਤੇ 2 ਧੜਿਆਂ ਦੀ ਫਿਰ ਆਮੋ ਸਾਹਮਣੇ ਜਿਹੜੀ ਲੜਾਈ ਹੋਈ ਹੈ ਉਹਦੇ 'ਚ 1.5 ਦਰਜਨ ਤੋਂ ਵੱਧ ਤੇ ਫੱਟੜ ਦੱਸਦੇ ਆ, ਔਰ ਇੱਕ ਬੰਦੇ ਦੀ ਲੱਤ ਕੱਟੀ ਗਈ ਦੱਸਦੇ ਆ। ਬਹੁਤ ਵੱਡੇ ਪੱਧਰ ਤੇ ਉੱਥੇ ਹਿੰਸਾ ਹੋਈ ਆ। ਸਾਰਾ ਪਿੰਡ ਅੱਜ ਵੀ ਉੱਥੇ ਤਣਾਅ ਦੇ ਵਿੱਚ ਰਿਹਾ। ਸਾਰੇ ਪਿੰਡ ਦੇ ਵਿੱਚ ਕਰਫਿਊ ਵਰਗਾ ਮਾਹੌਲ ਸੀ। ਪੁਲਿਸ ਉੱਥੇ ਬੜੀ ਜ਼ਿਆਦਾ ਨਫਰੀ ਉੱਥੇ ਪਹੁੰਚੀ ਹੋਈ ਸੀਗੀ। ਜੋ ਇਹ ਘਟਨਾਵਾਂ ਘਟ ਰਹੀਆਂ, ਹਾਲਾਂਕਿ ਛਿਟਪੁੱਟ ਹੋਰ ਵੀ ਵਾਰਦਾਤਾਂ ਹੋਈਆਂ ਨੇ ਲੜਾਈ ਝਗੜੇ ਦੀਆਂ, ਪਰ ਉਹ ਛੋਟੀਆਂ ਨੇ, ਮਾਮੂਲੀ ਆ, ਉਹਨਾਂ ਨੂੰ ਅਸੀਂ ਚਰਚਾ ਦੇ ਵਿੱਚ ਨਾ ਹੀ ਲਈਏ ਤੇ ਚੰਗਾ ਹੈ। ਪਰ ਜੋ ਇਹ ਲੜਾਈਆਂ ਪੜਾਈਆਂ ਹੋ ਰਹੀਆਂ ਉਹ ਹੈਰਾਨ ਕਰਦੀਆਂ। ਕੱਲੀਆਂ ਲੜਾਈਆਂ ਪੜਾਈਆਂ ਸਮਰਥਕਾਂ ਦੇ ਵਿੱਚ ਹੀ ਨਹੀਂ ਹੋਣ ਡਈਆਂ। ਆ ਬਰਨਾਲੇ ਦਾ ਇੱਕ ਮੁੰਡਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਆ, ਮੀਤ ਹੇਅਰ, ਉਸ ਉਮੀਦਵਾਰ ਦੇ ਘਰੇ ਕੱਲ ਹਮਲਾਵਰ ਵੜ ਗਏ ਆ। ਦੱਸਦੇ ਤੇ ਕਿ ਕੁਝ ਕਾਂਗਰਸੀ ਸਨ, ਉਹਦੇ ਘਰ ਦੇ ਵਿੱਚ ਵੜ ਕੇ ਭੰਨ ਤੋੜ ਕਰਕੇ ਗਏ ਆ। ਹੁਣ ਪਛਾਣੇ ਵੀ ਗਏ 2-3 ਕਾਂਗਰਸੀਆਂ ਤੇ 22 ਨੇਮ ਪਰਚਾ ਤੇ ਹੋਰ ਕੁਝ ਅਣਪਛਾਤੇ 10-15 ਉਹਨਾਂ ਤੇ ਪਰਚਾ ਦਰਜ ਕੀਤਾ ਗਿਆ। ਜਾਨੀ ਚੋਣਾਂ ਦੇ ਵਿੱਚ ਹਿੰਸਾ ਘੱਟ ਹੋਈ ਹੈ। ਚੋਣਾਂ ਤੋਂ ਬਾਅਦ ਇਹ ਕੰਮ ਜ਼ਿਆਦਾ ਚੱਲ ਪਿਆ, ਕਿਉਂਕਿ ਚੋਣਾਂ ਦੇ ਦੌਰਾਨ ਹਾਲਾਂਕਿ ਐਤਕੀ ਉਮੀਦ ਕੀਤੀ ਜਾਂਦੀ ਸੀ ਕਿ ਇਹ ਇਲੈਕਸ਼ਨ ਸੁੱਕਾ ਨਹੀਂ ਲੰਘੇਗਾ, ਕਿਸੇ ਨਾ ਕਿਸੇ ਦੀ ਬਲੀ ਜ਼ਰੂਰ ਲਏਗਾ, ਪਰ ਇਲੈਕਸ਼ਨ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਜਿਉਂ ਹੀ ਇਲੈਕਸ਼ਨ ਖਤਮ ਹੋਇਆ ਜਾਨੀ ਨੁਕਸਾਨ ਵੀ ਹੋ ਗਿਆ ਤੇ ਬਹੁਤ ਵੱਡੇ ਪੱਧਰ ਤੇ ਇੱਕੋ ਦਮ ਝੜਪਾਂ ਵੀ ਸ਼ੁਰੂ ਹੋ ਗਈਆਂ। ਇਹ ਚਿੰਤਾ ਦਾ ਵਿਸ਼ਾ ਆ। ਇਹਦਾ ਕਿਤੇ ਨਾ ਕਿਤੇ ਸਾਨੂੰ ਹੱਲ ਲੱਭਣਾ ਪਵੇਗਾ, ਪਰ ਹੱਲ ਲੱਭਦਾ ਨਜ਼ਰ ਨਹੀਂ ਆਉਂਦਾ। ਇਸ ਤਰ੍ਹਾਂ ਦਾ ਮਸਲਾ ਜਿਹੜਾ ਉਹ ਸਾਨੂੰ ਸਮਾਜੀ ਪੱਖ ਤੋਂ ਵੀ ਵਿਚਾਰਨਾ ਚਾਹੀਦਾ ਕਿ ਕੀ ਚੱਕਰ ਆ। ਵੋਟ ਪੈ ਗਈ, ਵੋਟਰਾਂ ਦੇ ਆਪ ਦਾ ਫਤਵਾ ਦੇ ਦਿੱਤਾ, ਉਮੀਦਵਾਰਾਂ ਦੀ ਕਿਸਮਤ EVM ਦੇ ਵਿੱਚ ਕੈਦ ਹੋ ਗਈ, ਫਿਰ ਲੜਾਈ ਝਗੜਾ ਕਾਹਦਾ। ਤਾਂ ਮੇਰੇ ਖਿਆਲ ਦੇ ਨਾਲ ਕਿਤੇ ਇਹ ਵੀ ਅਸੀਂ ਵੇਖ ਸਕਦੇ ਹਾਂ ਕਿ ਜ਼ਿਆਤੀ ਰੰਜਿਸ਼ਾਂ ਹੁੰਦੀਆਂ ਜਿਹੜੀਆਂ ਉਹ ਇਲੈਕਸ਼ਨ ਦੇ ਬਹਾਨੇ ਜਾਗ ਪੈਂਦੀਆਂ, ਤੇ ਫਿਰ ਜਦੋਂ ਜਾਗ ਪੈਂਦੀਆਂ ਫਿਰ ਡਾਇਨਾ ਬਣ ਜਾਂਦੀਆਂ, ਤੇ ਡਾਇਨਾ ਬਣ ਕੇ ਕਈ
ਕਈ ਜਵਾਨੀਆਂ ਦੀਆਂ, ਕਈ ਜ਼ਿੰਦਗੀਆਂ ਦੀ ਬਲੀ ਲੈ ਜਾਂਦੀਆਂ। ਸੋ ਇਹ ਸਾਡੇ ਸਮਾਜ ਨੂੰ ਸੋਚਣਾ ਪਵੇਗਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਚੁੱਲ੍ਹਿਆਂ ਤੱਕ ਪਹੁੰਚੀ ਪਈ ਹੈ, ਜਿਹੜੀ ਪਾਟਕ ਪਾਈ ਬੈਠੀ ਭਰਾਵਾਂ ਦੇ ਵਿੱਚ, ਇਸ ਰਾਜਨੀਤੀ ਨੂੰ ਥੋੜ੍ਹਾ ਜਿਹਾ ਕਿਵੇਂ ਮੋੜਾ ਪਾਇਆ ਜਾਵੇ, ਚੰਗੇ ਪੱਖ ਨੂੰ ਅਸੀਂ ਇਹਨੂੰ ਲੈ ਕੇ ਚੱਲੀਏ। ਇਹ ਰਾਜਨੀਤੀ ਬੜੀ ਗੰਦੀ ਤੇ ਬੜੀ ਗੰਦਲੀ ਹੋਈ ਪਈ ਆ। ਮੇਰੇ ਖਿਆਲ ਦੇ ਨਾਲ ਜੇ ਇਹ ਹਾਲ ਰਿਹਾ ਰਾਜਕਰਨਵੀਰ ਜੀ, ਤਾਂ ਚੋਣ ਕਮਿਸ਼ਨ ਨੂੰ ਸੋਚਣਾ ਪਵੇਗਾ ਕਿ ਕਿਤੇ ਇਹ ਨਾ ਹੋਵੇ ਪੰਜਾਬ ਦੇ ਵਿੱਚ ਇਲੈਕਸ਼ਨ ਤੱਕ ਹੀ CRP ਨਹੀਂ, ਇਲੈਕਸ਼ਨ ਤੋਂ ਬਾਅਦ ਵੀ ਪਿੰਡਾਂ ਦੇ ਵਿੱਚ CRP ਤੈਨਾਤ ਕਰਨੀ ਪਿਆ ਕਰੇ ਕਿ ਭਾਈ ਇੱਥੇ ਕੋਈ ਪਤਾ ਨਹੀਂ 2-4 ਦਿਨ ਹੋਰ ਵਧਾ ਕੇ ਰੱਖੋ ਉਹੋ ਜਿਹਾ ਕੰਮ, ਨਹੀਂ ਤੇ ਇਹ ਪਿੱਛੋਂ ਵੀ ਲੜ ਕੇ ਮਰ ਸਕਦੇ ਆ। ਸ਼ਰਮਨਾਕ ਗੱਲ ਆ ਕਿ ਅਸੀਂ ਇਲੈਕਸ਼ਨ ਤੋਂ ਬਾਅਦ ਵੀ ਲੜੀ ਜਾ ਰਹੇ ਹਾਂ, ਇੱਕ ਦੂਜੇ ਨੂੰ ਮਾਰੀ ਜਾ ਰਹੇ ਹਾਂ, ਔਰ ਇਸ ਤਰ੍ਹਾਂ ਦੇ ਹਮਲੇ ਹੋ ਰਹੇ ਆ। ਪੁਲਿਸ ਕਿਤੇ ਵੀ ਇਹੋ ਜਿਹੀਆਂ ਹਿੰਸਕ ਘਟਨਾਵਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਨਹੀਂ ਹੋ ਪਾ ਰਹੀ। ਇਹ ਵੀ ਇੱਕ ਚਿੰਤਾ ਦਾ ਵਿਸ਼ਾ ਜੀ। ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਆਮ ਆਦਮੀ ਪਾਰਟੀ ਨੇ ਮਸ਼ੀਨਾਂ ਦੇ ਨਾਲ ਛੇੜਛਾੜ ਦੇ ਦੋਸ਼ ਲਾਏ ਆ। ਗਿੱਲ ਹਲਕੇ ਦੇ ਬਾਰੇ ਵੀ ਹੁਣੇ ਉਹਨਾਂ ਨੇ ਇੱਕ ਚਿੱਠੀ ਵੀ ਜਾਰੀ ਕੀਤੀ ਹੈ। ਬਿਲਕੁਲ ਇਹ ਉਹੀ ਹੈ ਰਾਜਕਰਨਵੀਰ ਸਿੰਘ ਜੀ। ਵੈਸੇ ਇਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਤੇ ਤੜਕੇ ਘੇਰ ਲਿਆ ਸੀਗਾ ਚੋਣ ਕਮਿਸ਼ਨ ਨੂੰ। ਉਹਨੇ ਤੇ ਕਹਿ ਦਿੱਤਾ, ਕਹਿੰਦਾ ਕਿ ਮੋਦੀ ਨੇ ਅੱਗੇ RBI ਦਾ ਬੇੜਾ ਗਰਕ ਕਰ ਦਿੱਤਾ ਸੀ, ਉਸੇ ਤਰੀਕੇ ਨਾਲ ਇਹਨੇ ਆਪਣੇ ਚਮਚੇ ਚੋਣ ਕਮਿਸ਼ਨ ਦੇ ਵਿੱਚ ਬਿਠਾ ਕੇ ਇਹਦਾ ਵੀ ਬੇੜਾ ਗਰਕ ਕਰ ਦਿੱਤਾ। ਉਹਦਾ ਕਹਿਣਾ ਸੀ ਕਿ ਵੋਟਿੰਗ ਦੌਰਾਨ ਜਿਹੜੀਆਂ ਮਸ਼ੀਨਾਂ ਦੇ ਵਿੱਚ ਗੜਬੜੀ ਹੋਈ ਹੈ, ਇਹ ਸਾਰਾ ਕੁਛ ਹੈ ਜਿਹੜਾ ਇਹ ਇਹਨਾਂ ਦੇ ਚਮਚੇ ਚੇਟੜਿਆਂ ਦਾ ਕੀਤੀ ਦਾ ਫਲ ਆ। ਦੂਜੇ ਪਾਸੇ ਅੱਜ ਦੇਰ ਸ਼ਾਮ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪੰਜਾਬ ਵਾਲਿਆਂ ਨੇ, ਜਿਹਦੇ ਵਿੱਚ HS ਫੂਲਕਾ ਅਗਵਾਈ ਕਰਤਾ ਸਨ। ਉਹਨਾਂ ਨੇ ਇਹ ਦੋਸ਼ ਲਾਇਆ ਕਿ ਗਿੱਲ ਹਲਕੇ ਦਾ ਜਿਹੜਾ RO ਸੀਗਾ, ਉਸ RO ਨੇ ਜਾ ਕੇ ਤੇ ਸਟਰੋਂਗ ਰੂਮ ਹੈ ਜਿਹੜਾ ਉਹਦੇ ਵਿੱਚ EVM ਮਸ਼ੀਨਾਂ ਨਾਲ ਛੇੜਛਾੜ ਕੀਤੀ ਹੈ। ਬਹੁਤ ਹੀ ਵੱਡਾ ਦੋਸ਼ ਆ ਇਹ ਰਾਜਕਰਨਵੀਰ ਸਿੰਘ ਜੀ, ਕਿਉਂਕਿ ਆਮ ਤੌਰ ਤੇ ਸ਼ਿਕਾਇਤਾਂ ਹੁੰਦੀਆਂ ਨੇ ਕਿ ਪੋਲਿੰਗ ਸਟੇਸ਼ਨ ਦੇ ਵਿੱਚ ਬੂਥ ਦੇ ਅੰਦਰ ਇਸ ਤਰ੍ਹਾਂ ਦੀ ਕਿਸੇ ਨੇ ਗੜਬੜੀ ਕੀਤੀ, ਕਿਸੇ ਨੇ ਹੇਰ ਫੇਰ ਕੀਤੀ ਜਾਂ ਕਿਸੇ ਨੇ ਲਾਪਰਵਾਹੀ ਵਰਤੀ। ਉਹ ਸ਼ਿਕਾਇਤਾਂ ਤੇ ਆਮ ਤੌਰ ਤੇ ਅਸੀਂ ਸੁਣਦੇ ਆਏ ਹਾਂ, ਹੁੰਦੀਆਂ ਵੀ ਆ। ਪਰ ਇਸ ਤਰ੍ਹਾਂ ਦੀ ਸ਼ਿਕਾਇਤ ਹੈ ਜਿਹੜੀ ਉਹ ਹੈਰਾਨ ਕਰਦੀ ਹੈ ਕਿ ਹਲਕਾ ਗਿੱਲ ਤੋਂ ਜਿਹੜਾ ਉਮੀਦਵਾਰ ਹੈ ਜੀਵਨ ਸਿੰਘ ਸੰਘੋਵਾਲ, ਉਹਦਾ ਇਹ ਦੋਸ਼ ਸੀਗਾ ਕਿ RO ਹੈ ਜਿਹੜਾ ਗਗਨਦੀਪ ਵਿਰਕ, ਉਹ 5-7 ਹੋਰ ਨਾਲ ਸਾਥੀ ਲੈ ਕੇ ਤੇ ਸਟਰੋਂਗ ਰੂਮ ਦੇ ਵਿੱਚ ਜਾ ਵੜਿਆ। ਸਟਰੋਂਗ ਰੂਮ ਦੇ ਵਿੱਚ ਜਾ ਕੇ ਵੜ ਕੇ ਉਹਨੇ EVM ਦੇ ਨਾਲ ਕੋਈ ਛੇੜਛਾੜ ਕੀਤੀ ਹੈ। ਹੁਣ ਦੇਖੋ, ਮੈਂ ਥੋੜਾ ਜਿਹਾ ਨਾ ਜਾਣਨ ਦੀ ਕੋਸ਼ਿਸ਼ ਕੀਤੀ ਰਾਜਕਰਨਵੀਰ ਸਿੰਘ ਜੀ, ਜਿਵੇਂ ਪ੍ਰੈਸ ਕਾਨਫਰੰਸ ਹੋਈ ਤੇ ਮੈਂ ਇੱਕ ਉਸ ਮੁਲਾਜ਼ਮ ਦੇ ਨਾਲ ਗੱਲ ਕੀਤੀ ਜਿਹਨੇ ਬਹੁਤ ਸਾਰੀਆਂ ਡਿਊਟੀਆਂ ਇਲੈਕਸ਼ਨ ਦੇ ਵਿੱਚ ਕੀਤੀਆਂ, ਉਹ ਅਧਿਆਪਨ ਕਿਤੇ ਤੋਂ ਆ। ਉਹ ਕਹਿੰਦੇ ਕਿ ਦੇਖੋ, ਜਿਹੜੀ EVM ਹੁੰਦੀ ਹੈ, ਜਿਹੜੀ ਬੂਥ ਤੋਂ ਬਾਹਰ ਕੱਢ ਲਈ ਜਾਂਦੀ ਹੈ, ਮਤਲਬ ਕਿ ਉੱਥੇ ਰੱਖੀ ਜਾਂਦੀ ਹੈ, ਜਾ ਕੇ ਸੇਵ ਕਰਕੇ ਰੱਖੀ ਜਾਂਦੀ ਹੈ ਸਟਰੋਂਗ ਰੂਮ ਦੇ ਵਿੱਚ। ਤੇ ਉਹ ਕਹਿੰਦੇ ਕਿ ਉਹ ਜਦੋਂ EVM ਬੰਦ ਹੁੰਦੀ ਹੈ ਤੇ ਜਿਹੜਾ ਰਿਜ਼ਲਟ ਵਾਲਾ ਬਟਨ ਹੁੰਦਾ ਹੈ ਉਹਨੂੰ ਸੀਲਡ ਕੀਤਾ ਜਾਂਦਾ ਹੈ। ਸੀਲਡ ਕਰਕੇ ਉਹ ਸੀਲਡ ਤੇ ਇੱਕ ਨੰਬਰ ਲਾਇਆ ਜਾਂਦਾ ਹੈ। ਉਹ ਨੰਬਰ ਜਿਹੜਾ ਉਹ ਉੱਤੇ ਨੋਟ ਹੁੰਦਾ ਹੈ। ਜੇ ਤੁਸੀਂ ਉਹ ਰਿਜ਼ਲਟ ਵਾਲੇ ਬਟਨ ਦੇ ਨਾਲ ਕੋਈ ਛੇੜਛਾੜ ਕਰੋਗੇ ਤਾਂ ਫਿਰ ਉਹ ਜਿਹੜਾ ਨੰਬਰ ਹੈ ਉਹ ਟੁੱਟ ਜਾਏਗਾ ਤੇ ਉਹ ਦੁਬਾਰਾ ਉਹ ਨੰਬਰ ਤੁਸੀਂ ਨਹੀਂ ਭਰ ਸਕੋਗੇ। ਤੇ ਉਹਨਾਂ ਨੇ ਸੰਭਾਵਨਾ ਜਤਾਈ ਕਿ ਇਸ ਤਰ੍ਹਾਂ ਹੋਣਾ ਸੰਭਵ ਨਹੀਂ ਜਾਪਦਾ, ਪਰ ਫਿਰ ਵੀ ਉਹ ਕਹਿੰਦੇ ਕਿ ਸੰਭਾਵਨਾ ਜਿਹੜੀ ਉਹ ਰਹਿੰਦੀ ਵੀ ਹੈ। ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸੰਭਾਵਨਾ ਜਿਹੜੀ ਬਿਲਕੁਲ ਮਨਫੀ ਹੈ। ਹੁਣ ਦੇਖੋ, ਹੋਈ ਹੈ ਜਾਂ ਨਾ ਹੋਈ ਹੈ ਉਹ ਤੇ ਜਾਂਚ ਪੜਤਾਲ ਦਾ ਵਿਸ਼ਾ ਹੈ, ਪਰ ਜੇਕਰ ਇਸ ਤਰ੍ਹਾਂ ਨੇਮ ਕਾਇਦਿਆਂ ਦੀ ਉਲੰਘਣਾ ਕਰਕੇ ਕੋਈ ਅਫਸਰ ਇਸ ਤਰ੍ਹਾਂ ਕੋਈ ਹੇਡ ਨਾਲ ਲੈ ਕੇ ਜਾ ਕੇ ਉੱਥੇ ਵੜ ਗਿਆ ਤੇ ਫਿਰ ਗਲਤ ਗੱਲ ਹੈ, ਕਿਉਂਕਿ ਇਹ ਵੀ ਨੇਮ ਕਾਇਦਾ ਨਹੀਂ ਹੈ ਕਿ ਬਿਨਾਂ ਤੁਸੀਂ ਕਿਸੇ ਅਥਾਰਟੀ ਤੋਂ, ਬਿਨਾਂ ਕਿਸੇ ਤੁਸੀਂ ਪਰਮਿਸ਼ਨ ਤੋਂ ਇਸ ਤਰੀਕੇ ਦੇ ਨਾਲ ਜਾ ਕੇ ਚਲੇ ਜਾਓ। ਕਿਉਂਕਿ ਜੇ ਇਹਨਾਂ ਦੇ ਕੋਲ ਕੋਈ ਪਰਮਿਸ਼ਨ ਹੁੰਦੀ ਤੇ ਫਿਰ ਇਹ ਰੌਲਾ ਪੈਣਾ ਹੀ ਨਹੀਂ ਸੀ। ਜੇ ਕੁਛ ਨਾ ਕੁਛ ਗਲਤ ਹੋਇਆ ਤੇ ਫਿਰ ਇਹ ਰੌਲਾ ਪਿਆ। ਸੋ ਇਹ ਸੰਗੀਨ ਦੋਸ਼ ਨੇ, ਬਹੁਤ ਹੀ ਜ਼ਿਆਦਾ ਇਹ ਅਵਿਸ਼ਵਾਸੀ ਵਾਲੇ ਦੋਸ਼ ਆ। ਮੇਰੇ ਖਿਆਲ ਦੇ ਨਾਲ ਇਹਨਾਂ ਦੀ ਤਫਤੀਸ਼ ਹੋਣੀ ਚਾਹੀਦੀ, ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਕੀ ਇਹ ਦੋਸ਼ ਸਹੀ ਹੈ। ਜੇ ਦੋਸ਼ ਸਹੀ ਹੈ ਤੇ ਫਿਰ ਦੋਸ਼ੀ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਜੀ। ਅਗਲੀ ਗੱਲ ਕਰੀਏ ਵੀ ਪਿਛਲੀਆਂ ਜਿਹੜੀਆਂ ਹੁਣ ਚੋਣਾਂ ਹੋ ਹਟੀਆਂ ਨੇ, ਇਸ ਦੇ ਵਿੱਚ ਪ੍ਰਵਾਸੀ ਪੰਜਾਬੀਆਂ ਨੇ ਕਾਲਾਂ ਦੇ ਕਹਿੰਦੇ ਰਿਕਾਰਡ ਤੋੜਤੇ। ਦੇਖੋ, ਪੰਜਾਬੀ ਹੁੰਦੇ ਰਿਕਾਰਡ ਤੋੜਨ ਲਈ ਹੈ ਜੀ। KS ਮੱਖਣ ਨਹੀਂ ਸੀ ਕਹਿੰਦਾ ਕਿ ਸਿਰ ਕੱਢਵੇਂ ਰਿਕਾਰਡ ਅਸੀਂ ਪੈਦਾ ਕੀਤੇ ਹੋਏ, ਪਰ ਜਿਹੜੇ ਉਹਨੇ ਬਾਅਦ ਦੇ ਵਿੱਚ ਆਪ ਰਿਕਾਰਡ ਪੈਦਾ ਕੀਤੇ ਉਹ ਵੀ ਵਾਕਈ ਸਿਰ ਕੱਢਵੇਂ ਸਨ ਜੀ। ਸੋ ਪੰਜਾਬੀਆਂ ਨੇ ਜਿਹੜੀਆਂ ਕਾਲਾਂ ਕੀਤੀਆਂ ਉਹ ਵਾਕਿਆ ਸਿਰ ਕੱਢਵਾਂ ਰਿਕਾਰਡ ਆ ਤੇ ਸਾਡੇ ਲਈ ਵੀ ਸਿਰ ਉੱਚਾ ਕਰਨ ਦਾ ਸਬੱਬ ਆ।
ਦੱਸਦੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨ ਹੋ ਰਿਹਾ ਸੀ, ਇਲੈਕਸ਼ਨ ਤੋਂ ਥੋੜੇ ਦਿਨ ਪਹਿਲਾਂ 7 ਦਿਨ ਲਾ ਲਓ ਕਿ 1 ਹਫ਼ਤਾ ਪਹਿਲਾਂ ਜਿਹੜੀਆਂ ਕਾਲਾਂ ਆਈਆਂ, ਉਹ ਕਾਲਾਂ ਜੇ ਗਿਣੀਏ ਤੇ ਉਹ ਬਣਦੀਆਂ 445 ਮਿਲੀਅਨ ਫੋਨ ਕਾਲਾਂ ਜੀ। 445 ਮਿਲੀਅਨ ਫੋਨ ਕਾਲਾਂ, ਇਹ ਵਾਕਿਆ ਹੀ ਇੱਕ ਬਹੁਤ ਵੱਡਾ ਅੰਕੜਾ ਹੈ, ਬੜਾ ਵੱਡਾ ਰਿਕਾਰਡ ਆ ਜੀ। ਆਮ ਤੌਰ ਤੇ ਅਸੀਂ ਕਹਿੰਦੇ ਆ ਸਾਡੇ ਪੰਜਾਬੀ ਬਹੁਤੇ ਅਮਰੀਕਾ ਦੇ ਵਿੱਚ ਆ, ਕੈਨੇਡਾ ਦੇ ਵਿੱਚ ਆ ਜਾਂ ਯੂਕੇ ਦੇ ਵਿੱਚ ਆ, ਪਰ ਤੁਸੀਂ ਹੈਰਾਨ ਰਹਿ ਜਾਓਗੇ ਇਹਨਾਂ 445 ਮਿਲੀਅਨ ਫੋਨ ਕਾਲਾਂ ਦੇ ਵਿੱਚੋਂ ਜਿਹੜੀਆਂ ਸਭ ਤੋਂ ਵਧੇਰੇ ਫੋਨ ਕਾਲਾਂ ਆਈਆਂ ਨੇ ਉਹ ਆਈਆਂ ਨੇ ਆਸਟ੍ਰੇਲੀਆ ਤੋਂ ਜੀ। ਹੁਣ ਆਸਟ੍ਰੇਲੀਆ ਦੇ ਵਿੱਚ ਸਾਡੀ ਯੰਗ ਜਨਰੇਸ਼ਨ ਹੈ ਜਿਹੜੀ, ਉਹ ਲਗਭਗ ਦਹਾਕਾ ਡੇਢ ਦਹਾਕਾ ਪਹਿਲਾਂ ਉੱਥੇ ਵਸਣੀ ਸ਼ੁਰੂ ਹੋਈ, ਉੱਥੇ ਆਪਣੀਆਂ ਜੜ੍ਹਾਂ ਜਮਾਉਣ ਦੀ ਉਹਨਾਂ ਨੇ ਜਦੋਜਹਿਦ ਸ਼ੁਰੂ ਕੀਤੀ ਤੇ ਜੜ੍ਹਾਂ ਜਮਾਈਆਂ ਹੀ ਨਹੀਂ, ਉਹਨਾਂ ਨੇ ਉੱਥੇ ਆਪਣੇ ਝੰਡੇ ਬੁਲੰਦ ਵੀ ਕਰ ਦਿੱਤੇ ਆ। ਹੁਣ ਤੇ ਅਪਰਾਂ ਦੇ ਟੱਬਰ ਹੀ ਆ ਜਿਹੜੇ ਆਸਟ੍ਰੇਲੀਆ ਦੇ ਵਿੱਚ ਜਾ ਕੇ ਵਸਣ ਡੇ ਆ। ਸਾਡੇ ਬੇਬੇ ਬਾਪੂ ਆ ਜਿਹੜੇ ਇੱਥੋਂ ਦੇ ਪੰਜਾਬ ਦੇ, ਉਹ ਵੀ ਆਸਟ੍ਰੇਲੀਆ ਵੇਖ ਆਉਂਦੇ ਆ। ਸੋ ਉੱਥੇ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਮੇਰੇ ਖਿਆਲ ਦੇ ਨਾਲ ਜਿਹੜੇ ਯੰਗ ਏਜ ਦੇ ਮੁੰਡੇ ਗਏ, ਉਹਨਾਂ ਨੇ ਇਸ ਕਰਕੇ ਕਾਲਾਂ ਜ਼ਿਆਦੀਆਂ ਕੀਤੀਆਂ ਕਿ ਵੇਖਿਓ ਕਿਤੇ ਗਲਤੀ ਨਾ ਕਰ ਲਿਓ। ਅਸੀਂ ਕਿਹੜੇ ਹਾਲਾਤਾਂ 'ਚ ਉੱਥੇ ਨਿਕਲ ਕੇ ਆਏ ਤੇ ਕਿਹੜੇ ਹਾਲਾਤ ਇੱਥੇ ਵਿਹਨੇ ਆ, ਉਹਨਾਂ ਹਾਲਾਤਾਂ ਨੂੰ ਅਸੀਂ ਇੱਥੇ ਫਿਰ ਵੇਖਣਾ ਚਾਹੁੰਦੇ ਹਾਂ ਤਾਂ ਕਿ ਸਾਡੇ ਪੇਕੇ ਪਿੰਡ ਹੈ ਜਿਹੜੇ ਉਹ ਵੀ ਸੁਖੀ ਭਾਗੀ ਉਸੇ ਤਰ੍ਹਾਂ ਵਸਣ ਜਿਸ ਤਰੀਕੇ ਦੇ ਨਾਲ ਅੱਗੋਂ ਸਾਡੇ ਸਹੁਰੇ ਪਿੰਡ ਵਸਦੇ ਆ। ਸੋ ਇਹ ਮੇਰੇ ਖਿਆਲ ਦੇ ਨਾਲ ਇੱਕ ਇਲੈਕਸ਼ਨ ਦਾ ਹੀ ਕੰਸਰਨ ਹੋ ਸਕਦਾ ਹੈ। ਜਿਹੜੀਆਂ ਇੰਨੀ ਵੱਡੀ ਤਾਦਾਦ ਦੇ ਵਿੱਚ ਕਾਲਾਂ ਆਈਆਂ ਨੇ, ਕਿਸੇ ਨੇ ਇਹ ਪਤਾ ਕੀਤਾ ਹੋਏਗਾ ਜਿਹੜਾ ਕਿ ਆਮ ਤੌਰ ਤੇ ਸਾਰਿਆਂ ਨੂੰ ਚਸਕਾ ਹੁੰਦਾ, ਸਾਰੇ ਉਸ ਮਾਮਲੇ 'ਚ ਚਸਕ ਹੁੰਦੇ, ਭਾਈ ਕੌਣ ਅੱਗੇ ਜਾ ਰਿਹਾ। ਕਿਸੇ ਨੇ ਇਹ ਫੋਨ ਕਾਲ ਕਰਕੇ ਕਿਹਾ ਹੋਏਗਾ ਕਿ ਭਾਈ ਵੇਖਿਓ ਆਹ ਫਲਾਣਾ ਬੰਦਾ, ਇਹਨੂੰ ਵੋਟ ਨਾ ਪਾ ਦਿਓ, ਇਹਦੇ ਬਾਰੇ ਤੇ ਅਸੀਂ ਆਹ ਸੁਣਿਆ। ਕਿਸੇ ਨੇ ਫੋਨ ਕਰਕੇ ਕਿਹਾ ਹੋਣਾ ਕਿ ਫਲਾਣਾ ਬੰਦਾ ਬਹੁਤ ਵਧੀਆ ਜੇ, ਕਿਤੇ ਝੰਡਿਆਂ ਵਾਲੇ ਚੱਕਰ 'ਚ ਨਾ ਪੈ ਜਾਓ, ਕਿਤੇ ਦਸਤਾਰਾਂ ਵਾਲੇ ਚੱਕਰ 'ਚ ਨਾ ਪੈ ਜਾਓ, ਇਸ ਬੰਦੇ ਦਾ ਬਟਨ ਨਾ ਪਾ ਦਿਓ। ਸੋ ਮੇਰੇ ਖਿਆਲ ਦੇ ਨਾਲ ਤਾਂ ਹੀ ਇਹ ਸਭ ਕੁਝ ਹੋਇਆ, ਕਿਉਂਕਿ ਪੰਜਾਬੀ ਬੇਸ਼ੱਕ 7 ਸਮੁੰਦਰਾਂ ਤੋਂ ਪਾਰ ਚਲੇ ਜਾਂਦੇ ਆ, ਪਰ ਜੋ ਵਤਨ ਦੀ ਮਿੱਟੀ ਤੇ ਉਹਨਾਂ ਦੇ ਹਿਰਦੇ ਦਾ ਜਿਹੜਾ ਰਿਸ਼ਤਾ ਹੈ, ਸ਼ਾਇਦ ਉਸ ਰਿਸ਼ਤੇ ਨੇ ਹੀ ਇਸ ਵੱਡੇ ਸਾਰੇ ਰਿਕਾਰਡ ਨੂੰ ਸਿਰਜਿਆ। ਜੀ ਜੀ ਜੀ। ਅਗਲੀ ਗੱਲ ਕਰੀਏ ਵੀ ਸੁਖਬੀਰ ਬਾਦਲ 9 ਫਰਵਰੀ ਨੂੰ ਹੋਵੇਗਾ ਅਦਾਲਤ ਵਿੱਚ ਪੇਸ਼। ਇਹ ਤਾਂ ਸਿਰ ਮਨਾਉਂਦੇ ਹੀ ਔਲੇ ਪੈਣ ਵਾਲੀ ਗੱਲ ਆ। ਔਲੇ ਕਹਿੰਦੇ ਗੜਿਆਂ ਨੂੰ ਜੀ, ਕਿ ਸਿਰ ਮਨਾਇਆ ਤੇ ਨਾਲ ਦੀ ਨਾਲ ਗੜੇ ਪੈ ਗਏ, ਇਲੈਕਸ਼ਨ ਲੰਘਿਆ ਤੇ ਨਾਲ ਦੀ ਨਾਲ ਵਿਪਤਾ ਆ ਗਈਆਂ। ਸੁਖਬੀਰ ਸਿੰਘ ਬਾਦਲ ਨੂੰ 9 ਫਰਵਰੀ ਨੂੰ ਅਦਾਲਤ ਨੇ ਸੱਦਿਆ ਕਿ ਭਾਈ ਪੇਸ਼ ਹੋ, ਤੇ ਪੇਸ਼ ਵੀ 9 ਵਜੇ ਤੜਕੇ ਤੋਂ ਖੜਿਆ ਹੋਣਾ ਚਾਹੀਦਾ। ਵੈਸੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਪਹਿਲਾਂ ਵੀ ਕਿਹਾ ਗਿਆ ਸੀ ਕਿ ਸੰਮਨ ਤਮੀਲ ਕਰਾ ਕੇ ਲਿਆਓ। ਪੁਲਿਸ ਨੂੰ ਇਹ ਜਿਹੜੇ ਸੰਮਨ ਦਿੱਤੇ ਗਏ ਸਨ, ਇਹ 27 ਤੋਂ 31 ਜਨਵਰੀ ਤੱਕ ਕਿਹਾ ਗਿਆ ਸੀਗਾ ਕਿ ਭਾਈ ਤੁਸੀਂ ਇਹ ਸੰਮਨ ਜਿਹੜੇ ਤਮੀਲ ਕਰਾ ਕੇ ਤੇ ਪੇਸ਼ ਕਰੋ, ਜਵਾਬ ਦਿਓ। ਸੰਮਨ ਤਮੀਲ ਕਰਾਉਣ ਦਾ ਮਤਲਬ ਹੁੰਦਾ ਕਿ ਫਲਾਣੇ ਬੰਦੇ ਨੂੰ ਇਤਲਾਹ ਦੇ ਦਿੱਤੀ ਹੈ ਤੇ ਉਹ ਉਸ ਇਤਲਾਹ ਦੇ ਥੱਲੇ ਆਪਣੇ ਸਾਈਨ ਕਰ ਦਿੰਦਾ ਜਾਂ ਅੰਗੂਠਾ ਲਾ ਦਿੰਦਾ ਕਿ ਹਾਂਜੀ ਮੈਨੂੰ ਪਤਾ ਲੱਗ ਗਿਆ ਕਿ ਇਸ ਤਰੀਕ ਨੂੰ ਮੈਂ ਅਦਾਲਤ ਦੇ ਵਿੱਚ ਪੇਸ਼ ਹੋਣਾ। ਉਹਦਾ ਮਤਲਬ ਕਿ ਗਰੰਟੀ ਬਣ ਜਾਂਦੀ ਕਿ ਫਲਾਣੇ ਨੇ ਫਲਾਣੇ ਤੱਕ ਇਤਲਾਹ ਜਿਹੜੀ ਪਹੁੰਚਾ ਦਿੱਤੀ ਹੈ। ਪਰ ਦੱਸਦੇ ਆ ਕਿ ਉਹ ਜਿਹੜੇ ਸੰਮਨ ਗਏ ਤੇ ਉੱਥੋਂ ਫਰੀਦਕੋਟ ਤੋਂ ਹੀ ਪਹੁੰਚੋ ਕਿ ਫਿਰ ਉੱਥੇ ਅਦਾਲਤ ਵਿੱਚ ਆ ਕੇ ਮੁੜ ਕੇ ਤੇ ਕਹਿੰਦੇ ਜੀ ਕਿ ਸੁਖਬੀਰ ਸਿੰਘ ਬਾਦਲ ਤੇ ਲੱਭਿਆ ਹੀ ਨਹੀਂ, ਅੱਜ ਕੱਲ੍ਹ ਰਜੇਵੇਂ ਬੜੇ ਆ ਉਹਦੇ, ਉਹ ਤੇ ਇਲੈਕਸ਼ਨ ਦੇ ਵਿੱਚ ਰੁੱਝਿਆ ਹੋਇਆ। ਪਰ ਕਮਾਲ ਦੀ ਗੱਲ ਇਹ ਆ ਕਿ ਜਿਨ੍ਹਾਂ ਦਿਨਾਂ ਦੇ ਵਿੱਚ ਉਹ ਸੰਮਨ ਜਿਹੜੇ ਉੱਥੋਂ ਘੁਮਾ ਕੇ ਫਰਿਆ ਕੇ ਉੱਥੇ ਅਦਾਲਤ 'ਚ ਪੇਸ਼ ਕੀਤੇ ਜਾ ਰਹੇ ਸੀ, ਉਹਨਾਂ ਦਿਨਾਂ ਦੇ ਵਿੱਚ 2 ਦਿਨ ਸੁਖਬੀਰ ਸਿੰਘ ਬਾਦਲ ਰਿਹਾ ਹੀ ਫਰੀਦਕੋਟ ਦੇ ਵਿੱਚ ਆ। ਪਰ ਉਹਨਾਂ ਪਿਓ ਦੇ ਪੁੱਤਾਂ ਨੇ ਉਹਨੂੰ ਸੰਮਨ ਤਮੀਲ ਨਹੀਂ ਕਰਵਾਏ, ਨਹੀਂ ਤੇ ਸੁਖਬੀਰ ਸਿੰਘ ਬਾਦਲ ਦੀ ਪੇਸ਼ੀ ਹੈ ਜਿਹੜੀ ਉਹ ਇਲੈਕਸ਼ਨ ਤੋਂ ਪਹਿਲਾਂ ਹੋ ਜਾਣੀ ਸੀ। ਇਲੈਕਸ਼ਨ ਤੋਂ ਪਹਿਲਾਂ ਹੁੰਦੀ ਤੇ ਹੋ ਸਕਦਾ ਸੀ ਕੋਈ ਕਾਨੂੰਨੀ ਪਚੜਾ ਪੈ ਜਾਂਦਾ, ਪਰ ਹੁਣ ਕਿਉਂਕਿ ਉਹ ਸੰਮਨ ਤਮੀਲ ਨਹੀਂ ਕਰਵਾਏ ਗਏ, ਪਤਾ ਨਹੀਂ ਕਰਵਾਏ ਗਏ ਨਹੀਂ ਕਰਵਾਏ ਗਏ ਜਾਂ ਅਗਲੇ ਨੇ ਕੀਤੇ ਨਹੀਂ, ਕੁਛ ਨਾ ਕੁਛ ਹੈ। ਤੇ ਹੁਣ ਇਹਨਾਂ ਨੇ ਦੁਬਾਰਾ ਸਮਨਿੰਗ ਕੀਤੀ ਹੈ ਅਦਾਲਤ ਵਾਲਿਆਂ ਨੇ, ਇਹਦੇ ਵਿੱਚ ਕਿਹਾ ਕਿ 9 ਫਰਵਰੀ ਨੂੰ ਹਰ ਹਾਲਤ ਦੇ ਵਿੱਚ ਇਹ ਸੁਖਬੀਰ ਸਿੰਘ ਬਾਦਲ 9 ਵਜੇ ਸਾਨੂੰ ਇੱਥੇ ਖੜਿਆ ਮਿਲਣਾ ਚਾਹੀਦਾ। ਹੁਣ ਖੜਿਆ ਮਿਲਦਾ ਜਾਂ ਫਿਰ ਕੋਈ ਆਨਾ ਬਾਨਾ ਹੋ ਜਾਂਦਾ, ਉਹ 'ਚ ਸਮਾਂ ਦੱਸੇਗਾ। ਪਰ ਤੁਹਾਨੂੰ ਥੋੜਾ ਜਿਹਾ ਮੈਂ ਇਹ ਦੱਸ ਦਿਆਂ ਕਿ ਇਹ ਕੇਸ ਕੀ ਹੈ ਜੀ, ਕਿਉਂਕਿ ਜਿੰਨਾ ਚਿਰ ਕੇਸ ਦੀ ਨਾ ਸਮਝ ਆਵੇ ਉਹਨਾਂ ਚਿਰ ਪੇਸ਼ੀਆਂ ਦਾ ਕੀ ਕਰਨਾ। ਸੋ ਇਹ ਕੇਸ ਹੈ 1999 ਦੇ ਵਿੱਚ ਨਰੇਸ਼ ਸਹਿਗਲ ਨਾਂ ਦਾ ਇੱਕ ਪੱਤਰਕਾਰ ਸੀ, ਜਿਹਦਾ ਦੋਸ਼ ਆ ਕਿ ਇਹ ਉੱਥੇ ਪੈਸੇ ਵੰਡਦੇ ਪਏ ਸਨ ਬੂਥ ਦੇ ਬਾਹਰ। ਮੈਂ ਤਸਵੀਰਾਂ ਖਿੱਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਇਹਨਾਂ ਨੇ ਵੇਖ ਲਿਆ ਮੇਰਾ, ਨਾਲੇ ਕੈਮਰਾ ਤੋੜਿਆ, ਨਾਲੇ ਮੈਨੂੰ ਕੁੱਟਿਆ ਮਾਰਿਆ। ਉਹ ਕੇਸ ਚੱਲਦਾ ਰਿਹਾ।
ਆ ਮੇਰੇ ਖਿਆਲ ਦੇ ਨਾਲ 2015 ਦੇ ਅੰਤ ਜਾਂ 2016 ਦੇ ਵਿੱਚ ਇਸ ਕੇਸ ਦਾ ਫੈਸਲਾ ਹੋ ਗਿਆ ਸੀਗਾ। ਸੁਖਬੀਰ ਸਿੰਘ ਬਾਦਲ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ, ਕਿਉਂਕਿ ਉਹ ਨਰੇਸ਼ ਸਹਿਗਲ ਬੜਾ ਚੀੜਾ ਆਦਮੀ ਹੈ ਤੇ ਇਸ ਕੇਸ ਦੇ ਚੱਲਦਿਆਂ ਉਹਨੂੰ ਬਹੁਤ ਸਾਰੀਆਂ ਤਕਲੀਫਾਂ ਦੇ ਵਿੱਚੋਂ ਗੁਜ਼ਰਨਾ ਪਿਆ, ਕਿਉਂਕਿ ਉਹਦੇ ਤੇ ਹੋਰ ਕੇਸ ਠੋਕ ਦਿੱਤੇ ਗਏ। ਜੇਲ੍ਹ ਦੇ ਵਿੱਚ ਗਿਆ ਤੇ ਜੇਲ੍ਹ ਦੇ ਵਿੱਚ ਉਹਨੂੰ ਫਰੀਦਕੋਟ ਫਿਰੋਜ਼ਪੁਰ ਦੀ ਜੇਲ੍ਹ ਵਿਖਾ ਕੇ ਗੁਰਦਾਸਪੁਰ ਭੇਜ ਦਿੱਤਾ ਗਿਆ। ਉੱਥੋਂ ਜੇਲ੍ਹ ਦੇ ਵਿੱਚ ਉਹਨੂੰ ਕਟਾਇਆ ਵੀ ਗਿਆ, ਬਹੁਤ ਬੁਰੀ ਕੀਤੀ ਗਈ। ਉਹ ਇਸ ਕਰਕੇ ਚੀੜਾ ਹੋ ਗਿਆ, ਦੁੱਖ ਸਹਿੰਦਾ ਸਹਿੰਦਾ ਉਹਨੇ ਇਸ ਕੇਸ ਦੇ ਫੈਸਲੇ ਨੂੰ ਉਤਲੀ ਅਦਾਲਤ ਦੇ ਵਿੱਚ ਜਾ ਕੇ ਚੈਲੰਜ ਕਰ ਦਿੱਤਾ। ਹੁਣ ਉਤਲੀ ਅਦਾਲਤ ਨੇ ਇਹਨੂੰ ਸੁਖਬੀਰ ਸਿੰਘ ਬਾਦਲ ਨੂੰ ਇਸ ਕਰਕੇ ਤਲਬ ਕੀਤਾ ਕਿ ਆ ਕੇ ਇੱਥੇ ਆਪਣੀ ਹਾਜ਼ਰੀ ਇੱਕ ਵਾਰੀ ਲਵਾਓ ਤਾਂ ਕਿ ਇਸ ਕੇਸ ਦੀ ਅਸੀਂ ਕਾਰਵਾਈ ਸ਼ੁਰੂ ਕਰੀਏ। ਪਰ ਮਸਲਾ ਇੱਥੇ ਨਹੀਂ ਖੜਦਾ। ਨਰੇਸ਼ ਸਹਿਗਲ ਨੇ ਇੱਕ ਹੋਰ ਦੋਸ਼ ਲਾਇਆ। ਉਹ ਦੋਸ਼ ਕੀ ਹੈ? ਉਹ ਦੋਸ਼ ਇਹ ਹੈ ਕਿ ਜਿਹੜੇ ਜਲਾਲਾਬਾਦ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਨਾਮਜ਼ਦਗੀ ਭਰੀ ਹੈ, ਉਸ ਨਾਮਜ਼ਦਗੀ ਦੇ ਵਿੱਚ ਜਿਹੜਾ ਨੇ ਹਲਫਨਾਮਾ ਪੇਸ਼ ਕੀਤਾ ਹੈ, ਉਸ ਹਲਫਨਾਮੇ 'ਚ ਕਹਿੰਦਾ ਕਿ ਇਹਨੇ ਇਸ ਕੇਸ ਦਾ ਹਵਾਲਾ ਨਹੀਂ ਦਿੱਤਾ, ਜਿਹੜਾ ਕਿ ਚੋਣ ਕਮਿਸ਼ਨ ਦੇ ਨਾਲ ਫਰਾਡ ਹੈ। ਹੁਣ ਨਰੇਸ਼ ਸਹਿਗਲ ਕਹਿੰਦਾ ਕਿ ਇਹ ਜਿੱਦਣ ਮੈਂ ਸ਼ਿਕਾਇਤ ਕੀਤੀ ਚੋਣ ਕਮਿਸ਼ਨ ਨੂੰ ਕਿ ਇਹਨੇ ਹਲਫਨਾਮੇ ਦੇ ਵਿੱਚ ਇਸ ਕੇਸ ਦਾ ਜ਼ਿਕਰ ਨਹੀਂ ਕੀਤਾ, ਉਦੋਂ ਬਾਅਦ ਕਹਿੰਦਾ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਮਿਲਦੀਆਂ। ਹੁਣ ਜਦੋਂ ਉਹਨੇ ਅਦਾਲਤ ਦੇ ਵਿੱਚ ਜਾ ਕੇ ਇਹ ਗੱਲ ਕਹੀ, ਅਦਾਲਤ ਨੇ ਫਿਰ ਸਖਤੀ ਕਰ ਦਿੱਤੀ। ਇਸ ਕਰਕੇ ਪੇਸ਼ੀ ਹੈ ਹੁਣ ਜਿਹੜੀ 9 ਫਰਵਰੀ ਨੂੰ ਮੇਰੇ ਖਿਆਲ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਹੋਏਗੀ। ਪਰ ਇੱਕ ਚੀਜ਼ ਜਿਹੜੀ ਹੈ ਕਿ ਇਸ ਕੇਸ ਦੇ ਵਿੱਚ ਤੇ ਸ਼ਾਇਦ ਸੁਖਬੀਰ ਬਾਦਲ ਦਾ ਵਿਗੜੇ ਕੱਖ ਨਾ, ਕਿਉਂਕਿ ਫੈਸਲਾ ਆਲਰੇਡੀ ਹੇਠਲੀ ਅਦਾਲਤ 'ਚ ਇਹਦੇ ਹੱਕ 'ਚ ਹੋਇਆ। ਪਰ ਮਸਲਾ ਇਹ ਹੈ ਕਿ ਜੇ ਹਲਫਨਾਮੇ ਵਾਲੀ ਸ਼ਿਕਾਇਤ ਨਰੇਸ਼ ਸਹਿਗਲ ਦੀ ਸੱਚੀ ਪਾਈ ਗਈ, ਭਾਵੇਂ ਚੋਣ ਸੁਖਬੀਰ ਸਿੰਘ ਬਾਦਲ ਜਿੱਤ ਵੀ ਜਾਵੇ, ਪਰ ਗਾਂਹ ਜਾ ਕੇ ਇਹਦੇ ਗੱਲ ਦੇ ਵਿੱਚ ਇੱਕ ਨਵਾਂ ਫਾਹ ਪੈ ਜਾਏਗਾ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਵੱਡੇ ਬਾਦਲ ਕਹਿੰਦੇ ਅਮਰੀਕਾ ਨੂੰ ਆ ਰਹੇ ਆ। ਇਹ ਆਪ ਤਾਂ ਕਹਿੰਦੇ ਵੀ ਉੱਥੇ ਇੰਨੇ ਹਸਪਤਾਲ ਖੋਲ ਤੇ ਇਹ ਕੁਛ ਕਰਤਾ ਆ ਤੇ ਚੈੱਕਅਪ ਕਰਾਉਣ ਲਈ ਅਮਰੀਕਾ। ਦੇਖੋ ਕੀ ਪਤਾ ਚੈੱਕਅਪ ਕਰਾਉਣ ਚੱਲੇ ਕਿ ਚੈੱਕਅਪ ਕਰਨ ਚੱਲੇ ਆ ਉੱਥੇ। ਹੋ ਸਕਦਾ ਥੋੜਾ ਜਿਹਾ ਜ਼ਹਿਨ ਨੂੰ ਤਾਜ਼ਗੀ ਦੇਣ ਲਈ ਪੌਣ ਪਾਣੀ ਬਦਲਣਾ ਹੋਵੇ, ਕਿਉਂਕਿ ਇਸ ਤਰ੍ਹਾਂ ਹੁੰਦਾ ਕਿ ਜਦੋਂ ਬੰਦਾ ਥੋੜਾ ਜਿਹਾ ਪਾਵਰਫੁਲ ਹੁੰਦਾ ਤੇ ਉਦੋਂ ਖਰਚੇ ਬੱਚੇ ਜਿਹੜੇ ਸਰਕਾਰੀ ਖਜ਼ਾਨੇ 'ਚ ਲੱਗ ਜਾਂਦੇ ਆ। ਉਹਦੇ ਲਈ ਕੋਈ ਆਨਾ ਬਹਾਨਾ ਤਾਂ ਬਣਾਉਣਾ ਹੀ ਆ। ਹੋ ਸਕਦਾ ਕਹਿੰਦੇ ਹੁਣ ਕਿ ਨਾਲੇ ਚੈੱਕਅਪ ਕਰਾਵਾਂਗੇ, ਐਵੇਂ ਹਸਪਤਾਲ ਦਾ ਗੇੜਾ ਜਿਹਾ ਕੱਢਾਵਾਂਗੇ, ਪਰ ਜ਼ਹਿਨੀ ਤੌਰ ਤੇ ਥੋੜੀ ਤਾਜ਼ਗੀ ਜ਼ਰੂਰ ਉਹਨਾਂ ਨੂੰ ਮਿਲੇਗੀ, ਪੌਣ ਪਾਣੀ ਬਦਲ ਜਾਏਗਾ। ਉਂਝ ਵੈਸੇ ਉਹਨਾਂ ਦੇ ਅੱਗੇ ਵੀ ਇਸ ਤਰ੍ਹਾਂ ਦੇ ਜਿਹੜੇ ਚੈੱਕਅਪ ਹੁੰਦੇ ਆ, ਕਰਾਈ ਜਾਣ ਵੈਸੇ। ਪਰ ਕੀ ਫਰਕ ਪੈਂਦਾ? ਉੱਥੇ ਵੀ ਤੇ ਕੈਲੀਫੋਰਨੀਆ ਹੈਗਾ ਹੀ ਆ, ਇੱਥੇ ਵੀ ਤੇ ਕੈਲੀਫੋਰਨੀਆ ਇੱਕੋ ਗੱਲ ਹੀ ਆ। ਜੀ ਡੇਰੇ ਦੇ ਸਮਰਥਨ ਦੇ ਮੁੱਦੇ ਤੇ ਸ਼੍ਰੋਮਣੀ ਕਮੇਟੀ ਨੇ ਇੱਕ ਆਪਣੀ ਕਮੇਟੀ ਬਣਾਈ ਹੈ ਜੀ। ਦੇਖੋ ਇਸ ਮੁੱਦੇ ਤੇ ਜਥੇਦਾਰ ਨੇ ਬੜੀ ਲੇਟ ਚੁੱਪੀ ਤੋੜੀ, ਔਰ ਚੁੱਪੀ ਕਦੋਂ ਤੋੜੀ? ਜਦੋਂ ਇਲੈਕਸ਼ਨ ਹੋ ਗਿਆ। ਕਹਿੰਦੇ ਹੁੰਦੇ ਨਾ ਕਿ ਈਦ ਪਿੱਛੋਂ ਤੰਬਾ ਫੂਕਿਆ ਤੇ ਕੀ ਫੂਕਿਆ ਜੀ। ਜਦੋਂ ਇਲੈਕਸ਼ਨ ਲੰਘ ਗਿਆ 5:15 ਵਜੇ ਇਹਦਾ ਟੈਲੀਫੋਨ ਵੀ ਆਨ ਹੋ ਗਿਆ, ਜਿਹੜਾ 2 ਦਿਨ ਆਫ ਹੀ ਰਿਹਾ। ਪੱਤਰਕਾਰਾਂ ਨੇ ਬੜੇ ਫੋਨ ਕੀਤੇ, ਅੱਗੋਂ ਬੀਬੀ ਬੋਲਦੀ ਸੀ ਕਿ ਜਿਸ ਨੰਬਰ पे आप ट्राई कर रहे हो वो स्विच ऑफ है। ਤੇ ਨਾਲ ਦੀ ਨਾਲ ਹੀ ਜਦੋਂ ਇਲੈਕਸ਼ਨ ਹੋਇਆ ਤੇ ਨਾਲ ਦੀ ਨਾਲ ਉਹੀ ਬੀਬੀ ਬੋਲਣੋਂ ਹਟ ਗਈ ਤੇ ਇਹਦਾ ਫੋਨ ਹੈ ਜਿਹੜਾ ਟਰਨ ਕਰਨ ਲੱਗ ਪਿਆ। ਇਸੇ ਤਰ੍ਹਾਂ ਮਨਜੀਤ ਸਿੰਘ ਜੀਕੇ ਦਾ ਜਿਹੜਾ ਕਈ ਦਿਨਾਂ ਤੋਂ ਮੂੰਹ ਬੰਦ ਸੀ, ਨਾਲ ਦੀ ਨਾਲ ਉਹ ਮੂੰਹ ਵੀ ਖੁੱਲ ਗਿਆ ਤੇ ਉਹਨੂੰ ਚੇਤਾ ਆਇਆ ਕਿ ਮੈਂ ਬੋਲਣਾ ਵੀ ਹੈ। ਉਹਨੇ ਵੀ ਕਹਿਤਾ ਕਿ ਅਸੀਂ ਡੇਰਾ ਮੁਖੀ ਪ੍ਰਤੀ ਨਜ਼ਰੀਆ ਆਪਣਾ ਨਹੀਂ ਬਦਲਾਂਗੇ, ਸਾਡਾ ਉਹੀ ਸਟੈਂਡ ਆ। ਸੋ ਤੁਸੀਂ ਸਟੈਂਡ ਦੱਸਣ ਲਈ ਇੰਨੀ ਦੇਰ ਕਿਉਂ ਕਰ ਦਿੱਤੀ? ਤੁਹਾਡਾ ਸਟੈਂਡ ਇੰਨੀ ਦੇਰ ਖੁੱਲਿਆ ਹੀ ਕਿਉਂ ਨਾ? ਇਹ ਕਿਹੋ ਜਿਹਾ ਸਪਰਿੰਗ ਹੈ ਤੁਹਾਡੇ ਸਟੈਂਡਾਂ ਦੇ ਵਿੱਚ ਕਿ ਇਹ ਹਾਲਾਤ ਵੇਖ ਕੇ ਖੁੱਲਦਾ ਹੈ? ਸੋ ਇਹਨਾਂ ਦੋਨਾਂ ਨੇ ਫਿਰ ਕਾਰਵਾਈ ਕੀਤੀ। ਅਸਲ ਦੇ ਵਿੱਚ ਹੁਣ ਮਸਲਾ ਕੀ ਹੈ ਜੀ? ਮਸਲਾ ਇਹ ਹੈ ਕਿ ਦਿੱਲੀ ਦੇ ਵਿੱਚ ਚੋਣਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ 2.5 ਹਫ਼ਤੇ ਰਹਿ ਗਏ ਆ। ਚੋਣ ਦਿੱਲੀ ਦੇ ਵਿੱਚ ਇਹ ਮੁੱਦਾ ਕੱਲਾ ਪੰਜਾਬ ਦੇ ਵਿੱਚ ਹੀ ਨੁਕਸਾਨ ਨਹੀਂ ਕਰਦਾ, ਇਹਨਾਂ ਨੂੰ ਦਿੱਲੀ ਦੇ ਵਿੱਚ ਵੀ ਨੁਕਸਾਨ ਪਹੁੰਚਾਉਂਦਾ ਹੈ। ਉਸ ਨੁਕਸਾਨ ਤੋਂ ਬਚਣ ਲਈ ਜਿਵੇਂ ਅੱਗੇ ਸਿਕੰਦਰ ਸਿੰਘ ਮਲੂਕਾ ਨੂੰ ਪਹਿਲਾਂ ਨਾ ਕਿਹਾ ਸੀ, ਹਾਂਜੀ ਇੱਕ ਕਮੇਟੀ ਬਣਾਵਾਂਗੇ, ਉਹ 15 ਦਿਨਾਂ 'ਚ ਰਿਪੋਰਟ ਪੇਸ਼ ਕਰੇਗੀ, ਫਿਰ ਅਸੀਂ ਕਾਰਵਾਈ ਕਰਾਂਗੇ। ਯਾਨੀ ਪਹਿਲਾਂ ਇਹਨਾਂ ਨੇ ਅੰਦਾਜ਼ਾ ਜਿਹੜਾ ਐਸਟੀਮੇਟ ਲਾਇਆ ਸੀ ਉਹ ਲੋਕਾਂ ਨੂੰ ਇਹੀ ਗਿਆ ਸੀ ਕਿ 3-4 ਮਹੀਨੇ ਬੰਨੇ ਆ। ਪਰ ਜਦੋਂ ਇਹਨਾਂ ਨੂੰ ਚੇਤਾ ਆਇਆ ਕਿ ਸਿਕੰਦਰ ਸਿੰਘ ਮਲੂਕਾ ਨੇ ਤੇ ਚੋਣ ਲੜਦੀ ਹੈ, ਲੋਕਾਂ ਨੇ ਪਿੰਡਾਂ 'ਚ ਨਹੀਂ ਇਹਨੂੰ ਵੜਨ ਦੇਣਾ, ਫਿਰ ਕਹਿੰਦੇ ਜੀ 2 ਦਿਨਾਂ 'ਚ ਚੱਕ ਦਿਓ ਫਟੇ। 2 ਦਿਨਾਂ ਦੇ ਵਿੱਚ ਹੀ ਸਿਕੰਦਰ ਸਿੰਘ ਮਲੂਕਾ ਨੂੰ ਸੱਦਿਆ ਕਰਕੇ ਤਲਬ ਉਹ ਮਾਰਿਆ, ਚਲੋ ਜੀ ਨਿਬੇੜਤਾ ਕੰਮ ਤੇ ਚੱਲ ਭਾਈ ਜਾ ਕੇ ਇਲੈਕਸ਼ਨ ਲੜ। ਸਾਰਾ ਕੁਝ ਸਾਫ਼ ਹੋ ਗਿਆ। ਸੋ ਇਹੀ ਕਿਤੇ ਨਾ ਕਿਤੇ ਇਹਨਾਂ ਦੇ ਜ਼ਿਹਨ ਦੇ ਵਿੱਚ ਖਿਆਲ ਆਇਆ ਕਿ ਦਿੱਲੀ ਚੋਣਾਂ ਦੇ ਵਿੱਚ ਇਹ ਮੁੱਦਾ
ਸਾਡੇ ਲਈ ਬਹੁਤ ਵੱਡੀ ਰੁਕਾਵਟ ਬਣ ਸਕਦਾ। ਇਸ ਕਰਕੇ ਇਹਨੂੰ ਪਹਿਲਾਂ ਹੀ ਆਪਣੇ ਪੱਧਰ ਤੇ ਨਜਿੱਠ ਲਿਆ ਜਾਵੇ। ਸੋ ਜਥੇਦਾਰ, ਕਿਉਂਕਿ ਘਰ ਦਾ ਕਹਿੰਦੇ ਹੁੰਦੇ ਨਾ, ਘਰ ਦੀ ਉਹ ਜਿਵੇਂ ਕਹਿੰਦੇ ਹੁੰਦੇ ਮੁਰਗੀ ਦਾਲ ਬਰਾਬਰ, ਸਾਰਾ ਕੁਝ ਘਰ ਦਾ ਹੀ ਆ, ਫਿਰ ਕਹਿਣਾ ਕਿਹਨੂੰ ਆ, ਕਰਨਾ ਕਿਹਨੇ ਆ। ਸੋ ਉਹਨਾਂ ਨੇ ਫਿਰ ਇਸ ਮੁੱਦੇ ਤੇ ਥੋੜੀ ਜਿਹੀ ਹੁਣ ਕਾਹਲੀ ਵਿਖਾਈ ਹੈ। ਕਾਹਲੀ ਵਿਖਾ ਕੇ ਉਹਨਾਂ ਨੇ SGPC ਨੂੰ ਪੱਤਰ ਲਿਖਿਆ। SGPC ਨੇ ਨਾਲ ਦੀ ਨਾਲ ਹੀ ਕਮੇਟੀ ਬਣਾ ਦਿੱਤੀ ਹੈ, ਜਿਹੜੀ ਹੁਣ ਇਸ ਮਾਮਲੇ ਦੇ ਵਿੱਚ ਰਿਪੋਰਟ ਪੇਸ਼ ਕਰੇਗੀ। ਦੇਖੋ, ਰਿਪੋਰਟ ਕੀ ਪੇਸ਼ ਕਰਨਾ, ਉੱਥੇ ਕਿਤੇ ਹੈਗਾ ਵੀ ਜੰਗਲਾਂ ਦੇ ਵਿੱਚ ਜਾ ਕੇ ਉੱਥੇ ਸਬੂਤ ਲੱਭਣੇ ਆ? ਸਾਰਾ ਕੁਝ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆ। ਵੀਡੀਓ ਬਣੀ ਹੈ, ਵੀਡੀਓ ਦੇ ਵਿੱਚ ਉਹ ਕਿਸ ਤਰ੍ਹਾਂ ਜੀਤ ਮਹਿੰਦਰ ਸਿੰਘ ਸਿੱਧੂ ਜਾ ਕੇ ਮੰਚ ਤੇ ਉਹ ਕਹਿੰਦਾ ਕਿ ਤੁਸੀਂ ਸਰਕਾਰ ਆ ਲੈਣ ਤੇ ਬਣਾਓ ਸਹੀ ਸਰਕਾਰ, ਬਾਬੇ ਦੀ ਸਤਸੰਗ ਅਸੀਂ ਕਰਾਵਾਂਗੇ। ਉਹ ਕਿਸ ਤਰ੍ਹਾਂ ਨਾਰੇ ਲਾਉਂਦੇ, ਸਭ ਕੁਝ ਸਾਹਮਣੇ ਆ। ਤਾਂ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਅੰਦਰ ਇਸ ਮਾਮਲੇ ਨੂੰ ਨਿਬੇੜ ਕੇ ਦਿੱਲੀ 'ਚ ਪ੍ਰਭਾਵ ਇਹ ਦਿੱਤਾ ਜਾਏਗਾ ਕਿ ਦੇਖੋ ਅਸੀਂ ਛੱਡੇ ਨਹੀਂ। ਜੇ ਇਹਨਾਂ ਨੇ ਗਲਤੀ ਕੀਤੀ ਹੈ, ਛੱਡੇ ਨਹੀਂ, ਤੇ ਉਹ ਗਲਤੀ ਬਾਦਲ ਪਰਿਵਾਰ ਨੇ ਨਹੀਂ ਕੀਤੀ, ਉਹ ਗਲਤੀ ਇਹਨਾਂ ਨੇ ਆਪਣੇ ਪੱਧਰ ਤੇ ਕੀਤੀ ਹੈ। ਪਰ ਰਾਜਕਰਨਵੀਰ ਸਿੰਘ ਜੀ, ਜੋ ਅੰਦਰਲੀਆਂ ਗੱਲਾਂ, ਅੰਦਰੀਆਂ ਕਨਸੂਹਾਂ ਸਾਨੂੰ ਸੁਣਨ ਨੂੰ ਮਿਲਦੀਆਂ, ਉਹ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਕੈਰੀਅਰ ਬਚਾਉਣ ਲਈ ਇਹਨਾਂ ਨੇ ਇਹ ਅੱਖ ਚੱਬਿਆ ਸੀ। ਕਿਉਂਕਿ ਸੁਖਬੀਰ ਸਿੰਘ ਬਾਦਲ ਸ਼ੇਰ ਸਿੰਘ ਘਬਾਇਆ ਦੇ ਟੁੱਟਣ ਕਾਰਨ ਲਾਲ ਲਕੀਰ ਦੇ ਵਿੱਚ ਆ ਗਿਆ ਸੀ, ਉਹਦੀ ਸੀਟ ਜਾਂਦੀ ਜਾਪਦੀ ਸੀ। ਉਸ ਇਲਾਕੇ ਦੇ ਵਿੱਚ ਪ੍ਰੇਮੀਆਂ ਦੀ ਵੋਟ ਬਹੁਤ ਜ਼ਿਆਦਾ, ਰਾਏ ਸਿੱਖ ਬਰਾਦਰੀ ਨਾਲ ਸੰਬੰਧਿਤ ਵੀ ਬਹੁਤ ਸਾਰੇ ਪ੍ਰੇਮੀ ਆ, ਹੋਰ ਵੀ ਜਿਹੜੇ ਵਰਗਾਂ ਦੇ ਉਹ ਪ੍ਰੇਮੀ ਉੱਥੇ ਬਹੁਤਾਤ ਦੇ ਵਿੱਚ ਰਹਿੰਦੇ ਆ। ਸੋ ਉਸ ਟੁੱਟੇ ਵੋਟ ਬੈਂਕ ਦੇ ਇੱਕ ਘਾਟੇ ਨੂੰ ਪੂਰਾ ਕਰਨ ਲਈ ਇਹ ਦਾਅ ਖੇਡਿਆ ਗਿਆ ਸੀ, ਜੋ ਦਾਅ ਅਨਫੋਰਚੂਨੇਟਲੀ ਇਹਨਾਂ ਨੂੰ ਪੁੱਠਾ ਪਿਆ। ਹੁਣ ਕਿੰਨਾ ਕੁ ਪੁੱਠਾ ਪਿਆ ਉਹ ਅੱਗੇ ਅਕਾਲ ਤਖਤ ਸਾਹਿਬ ਤੈਅ ਕਰੇਗਾ। ਚਲੋ ਠੀਕ ਆ, ਇਸ ਮੁੱਦੇ ਤੇ ਮਾੜੀ ਮੋਟੀ ਜਿਹੜੀ ਸਜ਼ਾ ਲੱਗ ਜਾਏਗੀ ਇਹਨਾਂ ਨੂੰ, ਲੱਗ ਕੇ ਖਾਨਾ ਪੂਰਤੀ ਹੋ ਕੇ ਅੱਗੇ ਤੁਰ ਪੈਣਗੇ। ਪਰ ਮਸਲਾ ਇਹ ਹੈ ਕਿ ਸਿਕੰਦਰ ਸਿੰਘ ਮਲੂਕਾ ਦਾ ਕੀ ਕਰਨਗੇ, ਜਿਹੜਾ ਕਿ ਹਰੇਕ ਹਫ਼ਤੇ ਕੁਛ ਨਾ ਕੁਛ ਸੇੜ ਕੇ ਬਹਿ ਜਾਂਦਾ ਹੈ। ਸਿਕੰਦਰ ਸਿੰਘ ਮਲੂਕਾ 2 ਹਫ਼ਤੇ ਪਹਿਲਾਂ ਤੇ ਇਹ ਕਹਿ ਕੇ ਆਇਆ ਦਰਬਾਰ ਸਾਹਿਬ, ਉਹ ਅਕਾਲ ਤਖਤ ਸਾਹਿਬ ਤੇ, ਕਿ ਮੈਂ ਜੀ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਾਂਗਾ, ਮੈਂ ਸਿੱਖੀ ਸਿਧਾਂਤਾਂ ਨੂੰ ਅਪਣਾਇਆ ਰਵਾਂਗਾ। ਤੇ ਉਹਨੇ 2-3 ਹਫ਼ਤੇ ਨਹੀਂ ਲੰਘਣ ਦਿੱਤੇ, ਉਹਨੇ ਫਿਰ ਅਵਗਿਆ ਕਰ ਦਿੱਤੀ ਹੈ। ਇਹੋ ਜਿਹੇ ਬੰਦੇ ਲਈ ਕੋਈ ਖਾਸ ਸਜ਼ਾ ਹੋਏਗੀ ਅਕਾਲ ਤਖਤ ਦੇ ਜਥੇਦਾਰ ਕੋਲ, ਕਿ ਜਾਂ ਫਿਰ ਉਹੀ ਕਿ ਚਲੋ ਜੀ ਸਿਕੰਦਰ ਸਿੰਘ ਮਲੂਕਾ ਜੀ 50,000 ਦੀ ਇੱਥੇ ਪਰਚੀ ਕਟਾ ਦਿਓ, 50,000 ਦੀ ਉੱਥੇ ਪਰਚੀ ਕਟਾ ਦਿਓ, 50 ਕੁ ਕੌਲੀਆਂ ਇੱਥੇ ਮਾਂਜ ਦਿਓ, 50 ਕੁ ਕੌਲੀਆਂ ਉੱਥੇ ਮਾਂਜ ਦਿਓ, ਤੇ ਸ਼ਾਮ ਨੂੰ ਆਪਣੇ ਘਰ ਜਾ ਕੇ ਤੁਸੀਂ ਅਰਦਾਸ ਕਰ ਦਿਓ ਕਿ ਮੈਂ ਕੁਝ ਕੀਤਾ ਹੀ ਨਹੀਂ, ਬਸ ਠੀਕ ਠਾਕ ਆ। ਜੀ ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ, ਆਪਾਂ ਗੱਲ ਕਰੀਏ ਵੀ ਛੱਤੀਸਗੜ੍ਹ ਵਿੱਚ ਸੁਰੱਖਿਆ ਬਲਾਂ ਦੇ ਅਤਿਆਚਾਰਾਂ ਦਾ ਮਾਮਲਾ ਸੰਸਦ ਵਿੱਚ ਗੂੰਜਿਆ। ਦੇਖੋ, ਛੱਤੀਸਗੜ੍ਹ ਦੇ ਵਿੱਚ ਲੋਕਾਂ ਦੀ ਜਾਨ ਹੈ ਜਿਹੜੀ, ਉਹ 2 ਧਾਰੇ ਖੱਡੇ ਦੇ ਥੱਲੇ ਆ। ਇੱਕ ਪਾਸੇ ਸੁਰੱਖਿਆ ਬਲ ਹੈ ਜਿਹੜੇ, ਉਹ ਉਹਨਾਂ ਨੂੰ ਰਗੜੀ ਜਾਂਦੇ ਆ ਕਿ ਤੁਸੀਂ ਨਕਸਲੀਆਂ ਦੀ ਸਪੋਰਟ ਕਰਦੇ ਹੋ। ਦੂਜੇ ਪਾਸੇ ਨਕਸਲੀ ਜਿਹੜੇ ਆ, ਉਹ ਉਹਨਾਂ ਨੂੰ ਆ ਕੇ ਡੰਡਾ ਵਾਹੁੰਦੇ ਆ ਕਿ ਤੁਸੀਂ ਪੁਲਿਸ ਨੂੰ ਮੁਖਬਰੀ ਕਰਦੇ ਹੋ। ਉੱਥੋਂ ਦੇ ਲੋਕ ਬੜੇ ਰਗੜੇ ਹੋਏ ਆ। ਔਰ ਇਹ ਮਸਲਾ ਜੇ ਅੱਜ ਚੁੱਕਿਆ ਹਰੀਪ੍ਰਸਾਦ ਨਾਂ ਦੇ ਇੱਕ ਸਾਂਸਦ ਨੇ ਸੰਸਦ ਦੇ ਵਿੱਚ, ਤੇ ਉਹਨੂੰ ਉੱਥੇ ਚੁੱਪ ਹੀ ਕਰਾ ਦਿੱਤਾ, ਬੋਲਣ ਹੀ ਨਹੀਂ ਦਿੱਤਾ ਗਿਆ। ਵੈਂਕਈਆ ਨਾਇਡੂ ਹੈ ਜਿਹੜਾ, ਉਹ ਕੇਂਦਰੀ ਮੰਤਰੀ, ਉਹਨੇ ਕਿਹਾ ਕਿ ਚੁੱਪ ਕਰ, ਇਹ ਨਹੀਂ ਤੂੰ ਬੋਲ ਸਕਦਾ। ਹਾਲਾਂਕਿ 0 ਆਵਰ ਸੀਗਾ, 0 ਆਵਰ ਚੱਲਦਾ ਪਿਆ ਸੀਗਾ, ਉਹਦੇ 'ਚੋਂ ਮੁੱਦਾ ਚੁੱਕ ਸਕਦਾ ਸੀ, ਪਰ ਇਹਨੇ ਆਖਿਆ ਕਿ ਨਹੀਂ, ਤੂੰ 0 ਆਵਰ ਦੇ ਵਿੱਚ ਸੁਰੱਖਿਆ ਬਲਾਂ ਦੀ ਨਿੰਦਾ ਨਹੀਂ ਕਰ ਸਕਦਾ, ਅਸੀਂ ਨਹੀਂ ਕਰਨ ਦਿਆਂਗੇ। ਚੁੱਪ ਕਰਾ ਦਿੱਤਾ ਗਿਆ। ਨਾਲ ਹੋਰ ਵੀ ਰਲ ਕੇ, ਤੈਨੂੰ ਪਤਾ ਕਿ ਦੇਸ਼ ਭਗਤੀ ਹੈ ਜਿਹੜੀ, ਉਹ ਇੱਥੇ ਠਾਠਾ ਮਾਰ ਲੱਗ ਪੈਂਦੀ ਨਾਲ ਦੀ ਨਾਲ, ਦੇਸ਼ ਭਗਤੀ ਦੇ ਨਾਂ ਤੇ ਇੱਥੇ ਜੋ ਮਰਜ਼ੀ ਕਰਾ ਲਓ। ਸੋ ਉਹਨੂੰ ਚੁੱਪ ਕਰਾ ਦਿੱਤਾ ਗਿਆ। ਚਲੋ ਉਹਨੂੰ ਤੇ ਚੁੱਪ ਕਰਾ ਦਿੱਤਾ ਗਿਆ ਕਿ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ। ਤੇ ਉੱਥੇ ਜਿਹੜਾ ਸਭਾਪਤੀ ਸੀਗਾ ਕੋਰੀਅਨ, ਉਹਨੇ ਹੱਦ ਹੀ ਕਰ ਦਿੱਤੀ। ਉਹ ਕਹਿੰਦਾ ਕਿ ਜੀ ਮੈਂ ਇਸ ਮਾਮਲੇ ਦੀ ਸਾਰੀ ਰਿਕਾਰਡਿੰਗ ਦੇਖਾਂਗਾ, ਰਿਕਾਰਡਿੰਗ ਦੇ ਵਿੱਚ ਜੋ ਵੀ ਇਹਨੇ ਦੋਸ਼ ਲਾਇਆ ਉਹ ਸਾਰਾ ਮੈਂ ਰਿਕਾਰਡ ਦੇ ਵਿੱਚੋਂ ਕੱਢ ਦਿਆਂਗਾ। ਹੁਣ ਦੇਖੋ ਮਸਲਾ ਕਿੰਨਾ ਗੰਭੀਰ ਆ, ਕਿਹਨੂੰ ਨਹੀਂ ਪਤਾ। ਬੇਸ਼ੱਕ ਭਾਰਤ ਦਾ ਮੀਡੀਆ ਜਿਹੜਾ ਇੱਕ ਅੱਖ ਤੋਂ ਕਾਣਾ, ਉਹ ਇੱਕ ਅੱਖ ਨਾਲ ਹੀ ਸੰਸਾਰ ਨੂੰ ਵੇਂਦਾ, ਇਸ ਇੱਕ ਅੱਖ ਨਾਲ ਨਹੀਂ ਵੇਂਦਾ ਕਿ ਸਾਰੇ ਉਹਨੂੰ ਇੱਕੋ ਜਿਹਾ, ਵੀ ਇਸ ਕਰਕੇ ਵੇਂਦਾ ਹੈ ਕਿ ਦੂਜੇ ਪਾਸੇ ਉਹ ਵੇਖਣਾ ਹੀ ਨਹੀਂ ਚਾਹੁੰਦਾ। ਉਹ ਵੇਖਣਾ ਚਾਹੁੰਦਾ ਹੈ ਜੋ ਉਹਦੇ ਫਿੱਟ ਬਹਿੰਦਾ ਹੈ, ਜੋ ਸਟੇਟ ਦੇ ਉਲਟ ਜਾਂਦਾ ਹੈ, ਉਹਨੂੰ ਵੇਖਣਾ ਹੀ ਨਹੀਂ ਚਾਹੁੰਦਾ। ਇਸ ਕਰਕੇ ਉਹ ਕਾਣਾ ਮੀਡੀਆ ਤੇ ਘੱਟ ਦਰਸਾਉਂਦਾ। ਪਰ
ਕਿਹਨੂੰ ਭੁੱਲਿਆ ਕਿ ਉੱਥੇ ਛੱਤੀਸਗੜ੍ਹ ਦੇ ਵਿੱਚ ਕੀ ਹੋ ਰਿਹਾ। ਉੱਥੇ ਸੁਰੱਖਿਆ ਕਰਮੀ ਹੈ ਜਿਹੜੇ ਇਹਨਾਂ ਦੇ ਬਲਾਤਕਾਰ ਕਰਦੇ ਆ। ਪਿੱਛੇ ਜੇ ਮਨੁੱਖੀ ਅਧਿਕਾਰਾਂ ਦੀ ਆਪਾਂ ਖਬਰ ਵੀ ਕੀਤੀ ਸੀ, ਮਨੁੱਖੀ ਅਧਿਕਾਰਾਂ ਦੇ ਕਮਿਸ਼ਨ ਨੇ 30 ਔਰਤਾਂ ਨਾਲ ਬਲਾਤਕਾਰ ਦੀ ਪੁਸ਼ਟੀ ਕੀਤੀ ਸੀ। ਉਸੇ ਹੀ ਇਲਾਕੇ ਦੇ ਵਿੱਚ 2011 ਦੇ ਵਿੱਚ 200 ਘਰ ਜਿਹੜੇ ਸਾੜ ਦਿੱਤੇ ਗਏ ਸਨ। ਉਹਨਾਂ ਦਾ ਕੋਈ ਕਸੂਰ ਹੀ ਨਹੀਂ ਸੀ ਜਿਨ੍ਹਾਂ ਦੇ ਘਰ ਸਾੜ ਦਿੱਤੇ ਗਏ। ਬਹੁਤ ਸਾਰੇ ਅਤਿਆਚਾਰ ਉੱਥੇ ਕੀਤੇ ਜਾ ਰਹੇ, ਇੱਥੋਂ ਤੱਕ ਕਿ ਜੇ ਕੋਈ ਸਮਾਜ ਸੇਵੀ ਉੱਥੇ ਜਾਂਦਾ ਹੈ ਲੋਕਾਂ ਦੀ ਉੱਥੇ ਸੇਵਾ ਕਰਨ ਲਈ, ਉਹਨੂੰ ਫਸਾ ਦਿੱਤਾ ਜਾਂਦਾ ਕੇਸਾਂ ਦੇ ਵਿੱਚ। 2 ਬੀਬੀਆਂ ਇੱਥੋਂ ਦਿੱਲੀ ਯੂਨੀਵਰਸਿਟੀ ਦੀਆਂ ਗਈਆਂ ਸਨ ਉੱਥੇ ਸਮਾਜ ਸੇਵਾ ਲਈ, ਉਹਨਾਂ ਨੂੰ ਕਤਲ ਦੇ ਪਰਚੇ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਸੁਪਰੀਮ ਕੋਰਟ ਨੇ ਦਖਲ ਦੇ ਕੇ ਉਹ ਪਰਚਾ ਜਿਹੜਾ ਰੱਦ ਕਰਵਾਇਆ। ਬਹੁਤ ਕੁਛ ਉੱਥੇ ਹੋਣ ਡਿਆ, ਪਰ ਸਾਰੇ ਤੇ ਪਰਦਾਪੋਸ਼ੀ ਕਰ ਦਿੱਤੀ ਜਾਂਦੀ ਹੈ। ਮੀਡੀਆ ਤੇ ਕਰਦਾ ਹੀ ਕਰਦਾ ਹੈ, ਸਟੇਟ ਦੇ ਹੋਰ ਜਿਹੜੇ ਪੁਰਜੇ ਉਹ ਤੇ ਕਰਦੇ ਹੀ ਕਰਦੇ ਆ, ਪਰ ਸੰਸਦ ਵੀ ਇਸ ਮੁੱਦੇ ਤੇ ਇਹੋ ਜਿਹਾ ਵਤੀਰਾ ਅਖਤਿਆਰ ਕਰ ਲਵੇ, ਕਮਾਲ ਦੀ ਗੱਲ ਆ। ਹੁਣ ਤੁਸੀਂ ਦੇਖੋ ਰਾਜਕਰਨਵੀਰ ਸਿੰਘ ਜੀ, ਜੇ ਇਹੋ ਜਿਹੇ ਮੁੱਦੇ ਸੰਸਦ ਦੇ ਵਿੱਚ ਨਹੀਂ ਉਠਾਏ ਜਾਣਗੇ, ਸੰਸਦ ਦੇ ਵਿੱਚ ਉਹਨਾਂ ਤੇ ਚਰਚਾ ਨਹੀਂ ਹੋਏਗੀ, ਤੇ ਫਿਰ ਇਹ ਮੁੱਦੇ ਮੰਦਰ ਦੇ ਵਿੱਚ ਥੋੜੀ ਵਿਚਾਰੇ ਜਾਣਗੇ, ਇਹ ਕਿਸੇ ਮਸਜਿਦ ਦੇ ਵਿੱਚ ਲਿਜਾ ਕੇ ਥੋੜੀ ਉੱਥੇ ਚਰਚਾ ਦੇ ਵਿਸ਼ੇ ਹੇਠ ਲਿਆਂਦੇ ਜਾਣਗੇ, ਇਹ ਗੁਰਦੁਆਰਿਆਂ 'ਚ ਥੋੜੀ ਨਜਿੱਠੇ ਜਾਣਗੇ। ਇਹ ਸੰਸਦ ਦੇ ਵਿੱਚ ਹੀ ਹੱਲ ਹੋ ਸਕਦੇ ਜੇ ਇਹਨਾਂ ਤੇ ਚਰਚਾ ਹੋਏਗੀ। ਪਰ ਜਿਹੜਾ ਵਿਅਕਤੀ ਉੱਥੇ ਇਹ ਸਭ ਕੁਝ ਕਰਦਾ ਪਿਆ ਸੀ, ਇਸ ਮੁੱਦੇ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਪਿਆ ਸੀ, ਹਾਲਾਂਕਿ ਮੇਰਾ ਸਲੂਟ ਹੈ ਉਸ ਬੰਦੇ ਨੂੰ ਕਿ ਉਹਨੇ ਠੀਕ ਕੀਤਾ ਕਿ ਇਹੋ ਜਿਹਾ ਮੁੱਦਾ ਚੁੱਕਣਾ ਚਾਹੀਦਾ ਜਿਹੜਾ ਲੋਕਾਂ ਦੇ ਸ਼ੋਸ਼ਣ ਨਾਲ ਜੁੜਿਆ, ਦਬੇ ਕੁਚਲੇ ਲੋਕਾਂ ਦੀ ਆਵਾਜ਼ ਬਣਨੀ ਚਾਹੀਦੀ ਹੈ। ਅੱਜ ਵੈਸੇ ਭਗਵੰਤ ਮਾਨ ਨੇ ਵੀ ਕਮਾਲ ਕੀਤੀ ਹੈ, ਵਾਹਵਾ ਦਿਨਾਂ ਦਾ ਉੜਿਆ ਪਿਆ ਸੀ, ਉਹਨੇ ਵੀ ਚੰਗਾ ਉੱਥੇ ਗੁੱਬ ਗੁਬਾੜ ਕੱਢਿਆ। ਪਰ ਇਸ ਬੰਦੇ ਦਾ ਕੰਮ ਕਾਬਲੇ ਤਾਰੀਫ ਸੀ, ਇਹਨੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਉੱਥੇ ਚੁੱਕਣ ਦੀ ਕੋਸ਼ਿਸ਼ ਕੀਤੀ। ਪਰ ਇਹ ਕਿਹੜੀ ਪਾਰਟੀ ਦਾ ਹੈ? ਇਹ ਹਰੀਦੱਤ ਉਸੇ ਕਾਂਗਰਸ ਪਾਰਟੀ ਦਾ ਹੈ ਜਿਹਨੇ 2005 ਦੇ ਵਿੱਚ ਸਲਵਾ ਜੋਡਮ ਚਲਾਇਆ ਸੀ। ਸਲਵਾ ਜੋਡਮ ਚਲਾ ਕੇ ਉਦੋਂ ਉੱਥੇ ਅਜੀਤ ਜੋਗੀ ਦੀ ਸਰਕਾਰ ਹੁੰਦੀ ਸੀ, ਉਹ ਵੀ ਕਾਂਗਰਸੀ ਸੀ, ਉੱਤੇ ਵੀ ਕਾਂਗਰਸੀ ਸਰਕਾਰ ਸੀ। ਇਹਨਾਂ ਨੇ ਜੋ ਅਤਿਆਚਾਰ ਸ਼ੁਰੂ ਕੀਤਾ ਸੀ, ਭਾਜਪਾ ਨੇ ਉਹਨੂੰ ਥੋੜਾ ਜਿਹਾ ਅੱਗੇ ਹੀ ਵਧਾਇਆ, ਹੋਰ ਨਵਾਂ ਕੱਖ ਨਹੀਂ ਕੀਤਾ। ਸੋ ਦੋਵੇਂ ਹੀ ਬਰਾਬਰ ਦੇ ਦੋਸ਼ੀ ਹੈ। ਅਧੂਰਾ ਸੱਚ ਉਹਨੇ ਦੱਸਿਆ ਤੇ ਇਹਨਾਂ ਨੇ ਤੇ ਬਿਲਕੁਲ ਸੱਚ ਦਾ ਗਾਲੀ ਘੁੱਟ ਦਿੱਤਾ। ਇਹ ਸਭ ਕੁਝ ਜਿਹੜਾ ਅੱਜ ਨਹੀਂ ਸੀ ਹੋਣਾ ਚਾਹੀਦਾ, ਜੋ ਸੰਸਦ ਦੇ ਵਿੱਚ ਵਾਪਰਿਆ, ਇਹਦੇ ਤੇ ਚਰਚਾ ਜ਼ਰੂਰ ਬਣਦੀ ਸੀ। ਸ਼ਾਇਦ ਇਹਨਾਂ ਗੱਲਾਂ ਕਰਕੇ ਹੀ ਰਾਣਾ ਮੁਨੱਵਰ ਜਿਹੜਾ ਬਹੁਤ ਵੱਡਾ ਸ਼ਾਇਰ ਹੋਇਆ, ਉਹਨੂੰ ਕਹਿਣਾ ਪਿਆ ਸੀ ਕਿ ਸਮਾਜੀ ਬੇਬਸੀ ਹਰ ਸ਼ਹਿਰ में मक्तल बनाती है, कभी चंबल बनती है, कभी नक्सल बनाती है। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।